पावंदिया तू फिरदा बाप दी वार दा बैठा चकिया पींदा किंदे तू बंदियां दे है बंधन पिया उतारदा बाबा पंजे नाल खलारदा सानू मान कोई पगड़ी सिद्ध कमाई दा सानू मान कोई पगड़ी सिद्ध कमाई दा मैं ता वेंदा हां दिल मैं ता वेंदा हां दिल अपने बख्शण हार दा मैं ता वेंदा हां दिल अपने बख्शण हार दा मैं ता वेंदा हां दिल अपने बख्शण हार दा ठंडी हुई चाह ते फुल्लियां दा खाजा कादा बिच किते किते कोई मखाना होना चाहिए पढ़े लिखे पारखू जहान विच होण लखां घर विच बंदा कोई सियाणा होना चाहिए रेशमी गदिले भावें पणग नवारी होण सिर थले फेरदी सराहना होना चाहिए टली वांगू टन के स्टेज उत्ते खड़ के बंदा नहीं किसी गल्लों काना होना चाहिए घर बार डुब जावे मर जावे रुड़ जावे पर अमली नूं डोडियां दा कहाना होना चाहिए और दसो बघियाड़ राखी करू किवें बकरी दी पिंड विच कदे नहीं ठाणा होना चाहिए एक अद्धे बंदे नूं नहीं दुनिया जिउण दिंदी तां ही वड्डे टब्बर वाला लाणा होना चाहिए और दसो लहरी देश करूगा तरक्की किवें चंगा जिहा देश दा मुहाना होना चाहिए। संगत जी श्री गुरु नानक देव महाराज सच्चे पातशाह जी
ਅੱਜ ਉਹਨਾਂ ਨੇ ਇਹ ਬਹੁਤ ਵੱਡਾ ਕਰਨੀਨਾਮਾ ਕੀਤਾ ਹੈ ਔਰ ਪਾਣੀ ਸਾਰੇ ਸੁੱਕਿਆ ਵੇਖ ਕੇ ਤਾਂ ਹਾਹਾਕਾਰ ਮਚ ਗਈ ਹੈ। ਪਾਣੀ ਇੱਕ ਬਹੁਤ ਵੱਡੀ ਲੋੜ ਹੈ, ਨੀਡ ਹੈ। ਪਹਿਲਾ ਪਾਣੀ ਜੋ ਹੈ ਜਿਤ ਹਰਿਆ ਸਭ ਕੋਏ, ਪਾਣੀ ਪਾਣੀ ਹਰ ਕੋਈ ਆਖੇ ਮੈਂ ਵੀ ਆਖਾਂ ਪਾਣੀ। ਇਸ ਪਾਣੀ ਦੀ ਦੁਨੀਆ ਸੋਹੇ ਵੇਖੋ ਅਜਬ ਕਹਾਣੀ, ਇੱਕ ਪਾਣੀ ਦਾ ਦੰਗਲਾ ਅੰਦਰ ਜਾਂਦਾ ਏ ਜਸ ਗਾਇਆ, ਢਾਊ ਕਹਿੰਦਾ ਢਾਉਣ ਵਾਲੇ ਨੂੰ ਮੈਂ ਪਾਣੀ ਬਹੁਤ ਪਿਆਇਆ। ਐਸਾ ਵੀ ਇੱਕ ਪਾਣੀ ਹੈ ਜੋ ਮੋਏ ਦੇ ਮੂੰਹ ਪੈ ਜਾਏ, ਲੋਕੀ ਵੇਖਣ ਕਰਾਮਾਤ ਨੂੰ ਮੁਰਦਾ ਉੱਠ ਕੇ ਬਹਿ ਜਾਏ। ਹੋ ਜਾਏ ਅਮਰ ਜਿਹੜਾ ਘੁੱਟ ਪੀ ਕੇ, ਜਿੰਦੜੀ ਇਹ ਨਿਮਾਣੀ, ਬਾਂਗ ਪਪੀਹੇ ਮੈਂ ਵੀ ਕੋਮਲ, ਲੱਭਦਾ ਹਾਂ ਉਹ ਪਾਣੀ। ਇਹ ਪਾਣੀ ਦੀ ਕਿੱਲਤ ਮਹਾਰਾਜ ਨੇ ਕਿਤੇ ਇੱਕ ਜਗ੍ਹਾ ਦੂਰ ਕੀਤੀ। ਹਸਨ ਅਬਦਾਲ ਪੰਜਾ ਸਾਹਿਬ ਪਾਕਿਸਤਾਨ ਵਾਲਾ, ਇੰਡੀਆ ਦਾ ਪੰਜਾ ਸਾਹਿਬ ਕਿਹਨੂੰ ਕਹਿੰਦੇ ਨੇ? ਕਰਨਾਟਕਾ ਦੀ ਸਟੇਟ ਹੈ। ਜਦੋਂ ਆਪਾਂ ਮਹਾਰਾਸ਼ਟਰ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਨਾਨਕ ਝੀਰੇ ਬਿਦਰ ਜਾਈਦਾ, ਬਿਦਰ ਜ਼ਿਲ੍ਹਾ ਹੈ, ਡਿਸਟ੍ਰਿਕਟ ਹੈ ਹੈਦਰਾਬਾਦ। ਨਵੀਂ ਸਟੇਟ ਜਿਹੜੀ ਹੈ ਤੇਲੰਗਾਨਾ ਔਰ ਆਂਧਰਾ ਪ੍ਰਦੇਸ਼ ਦੇ ਲਾਗੇ, ਹੈਦਰਾਬਾਦ ਦੇ ਲਾਗੇ ਇਹ ਪੈਂਦਾ ਬਿਦਰ ਸ਼ਹਿਰ। ਇਹਨੂੰ ਇੰਡੀਆ ਦਾ ਪੰਜਾ ਸਾਹਿਬ ਕਿਹਾ ਜਾਂਦਾ। ਉੱਥੇ ਵੀ ਪਾਣੀ ਦੀ ਕਿੱਲਤ ਗੁਰੂ ਨਾਨਕ ਪਾਤਸ਼ਾਹ ਨੇ ਦੂਰ ਕੀਤੀ ਹੈ। ਸਾਰਾ ਸ਼ਹਿਰ ਪਾਣੀ ਉਹੀ ਪੀਂਦਾ, ਬਾਕੀ ਸਾਰਾ ਪਾਣੀ ਮਾੜਾ ਸੀ, ਇਹੀ ਪਾਣੀ ਮਿੱਠਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਕੌਤਕ ਕੀਤੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਵੇਖਿਆ ਨਾ ਤੇ ਕਹਿੰਦੇ ਸਾਰੇ ਰੁਹੇਲੇ ਜਿਹੜੇ ਨਾ ਉਹ ਮਹਾਰਾਜ ਦੇ ਚਰਨਾਂ ਤੇ ਢਹਿ ਪਏ, ਮਾਫੀਆਂ ਮੰਗ ਰਹੇ ਨੇ। ਔਰ ਜਦੋਂ ਮਾਫੀ ਮੰਗੇ ਨਾ ਤਾਂ ਗੁਰੂ ਮਹਾਰਾਜ ਬੜਾ ਦਿਆਲੂ ਆ, ਸੁੱਤ ਅਪਰਾਧ ਕਰਤਾ ਹੈ ਜੇਤੇ, ਜਨਨੀ ਚੀਤ ਨਾ ਰੱਖ ਦਿੱਤੇ, ਜੈਸਾ ਬਾਲਕ ਭਾਏ ਸੁਭਾਏ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁਤ ਪਤਾ ਗੱਲ ਆਵੇ ਪਿਛਲੇ ਔਗਣ ਬਖਸ਼ ਲੈ ਪ੍ਰਭ, ਅੱਗੇ ਮਾਰਗ ਪਾਵੇ। ਗੁਰੂ ਪਾਤਸ਼ਾਹ ਨੇ ਇਹਨਾਂ ਨੇ ਕਿਹਾ ਹੁਣ ਮਾਫੀ ਮੰਗ ਲਓ ਤੇ ਅੱਗੇ ਵਾਸਤੇ ਤੌਬਾ ਕਰੋ। ਸਾਰੇ ਰੁਹੇਲੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਏ। ਇੱਕ ਇੱਕ ਕਰਕੇ ਜਿਹੜਾ ਬਰਦਾ ਫਰੋਸ਼ੀ ਦੇ ਖਿਲਾਫ ਬੋਲਿਆ ਹੋਇਆ, ਜਿਹੜੇ ਕੈਦੀ ਕੈਦ ਕੀਤੇ ਗਏ ਸਨ ਗੁਲਾਮ ਵੇਚਣ ਵਾਸਤੇ, ਸਾਰੇ ਇੱਕ ਇੱਕ ਕਰਕੇ ਛੱਡ ਦਿੱਤੇ। ਸਾਰੇ ਕਹਿ ਰਹੇ ਨੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਆਓ ਪਿਆਰ ਵਾਲੀ ਸੰਗਤ ਜੀ, ਆਪਾਂ ਵੀ ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋਤ ਉਹ ਜੁਗਤ ਸਾਇ ਸਹਿਕਾਇਆ ਫਿਰ ਪਲਟੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਬੰਦੀ ਛੁਡਾਏ ਪਹਿਲੇ ਜਾਮੇ ਵਿੱਚ, ਔਰ ਛੇਵੇਂ ਜਾਮੇ 'ਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹ 52 ਰਾਜਿਆਂ ਨੂੰ ਰਿਹਾ ਕਰਵਾਇਆ। ਬੰਦੀ ਛੋੜ ਦਿਵਸ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਇਹ ਆਪਾਂ ਗੁਰੂ ਪਾਤਸ਼ਾਹ ਜੀ ਦਾ ਜਸ ਤੁਸੀਂ ਸਾਰਿਆਂ ਨੇ ਬੈਠ ਕੇ ਬਹੁਤ ਭਾਵਨਾ ਨਾਲ ਸਰਵਣ ਕੀਤਾ ਹੈ। ਸਤਿਕਾਰਯੋਗ ਸਾਰੇ ਹੀ ਵਿਦਵਾਨ ਜਨਾਂ ਦਾ, ਕਥਾਵਾਚਕ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਹੋਰ ਭਾਈ ਸਾਹਿਬ ਸਤਿਕਾਰਯੋਗ ਸਾਡੇ ਤੋਂ ਪਹਿਲਾਂ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਉਹ ਬੋਲ ਕੇ ਗਏ ਨੇ, ਔਰ ਭਾਈ ਹਰਜਿੰਦਰ ਸਿੰਘ ਜੀ ਜਲੰਧਰ ਵਾਲੇ ਉਹ ਵੀ ਕੱਲ ਮਿਲੇ ਸਨ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮੇਰੇ ਸ਼ਹਿਰ ਤੋਂ ਨੇ। ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੇ ਸਨਮਾਨੇ ਹੋਏ ਕੀਰਤਨੀ ਸਿੰਘ, ਕਿਉਂਕਿ ਗੁਰੂ ਰਾਮਦਾਸ ਦਾ ਮਹਾਰਾਜ ਸੱਚੇ ਪਾਤਸ਼ਾਹ ਦਾ ਨਾ ਜਿਹੜਾ ਦਰਬਾਰ ਬੜਾ ਉੱਚਾ ਹੈ। ਧੰਨ ਹੈ ਉਹ ਬੰਦਾ ਜਿਹੜਾ ਕੰਮ ਧੰਦਾ ਕਰੀ ਜਾਵੇ, ਲੇਖੇ ਵਿੱਚ ਲਾਈ ਜਾਵੇ ਆਪਣਾ ਹਰ ਇੱਕ ਸਵਾਸ। ਆਦੀਆਂ ਵਿਆਦੀਆਂ ਉਪਾਧੀਆਂ ਨਾ ਨੇੜੇ ਆਉਣ, ਦੂਰ ਰਹਿੰਦੇ ਦੁੱਖ ਤੇ ਢੁੱਕਦੇ ਨਾ ਜਮ ਪਾਸ। ਧੰਨ ਉਹ ਮੱਥਾ ਜਿਹੜਾ ਗੁਰੂ ਚਰਨਾਂ ਤੇ ਝੁਕ ਜਾਂਦਾ, ਰਹਿੰਦੀ ਨਹੀਂ ਅਧੂਰੀ ਉਸ ਬੰਦੇ ਦੀ ਕਦੇ ਕੋਈ ਆਸ। ਧੰਨ ਉਹ ਜ਼ੁਬਾਨ ਜਿਸ ਕੋਮਲ ਜ਼ੁਬਾਨ ਵਿੱਚੋਂ ਬਾਰ-ਬਾਰ ਨਿਕਲਦਾ ਏ, ਧੰਨ ਗੁਰੂ ਰਾਮਦਾਸ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਉਸ ਦਰਬਾਰ ਦੇ ਜਿਹੜੇ ਰਾਗੀ ਜਨ ਬਹੁਤ ਸਤਿਕਾਰਯੋਗ, ਸਾਰੀਆਂ ਰੂਹਾਂ ਦਾ ਤਹਿ ਦਿਲੋਂ ਧੰਨਵਾਦ। ਪ੍ਰਬੰਧਕ ਕਮੇਟੀ ਦਾ ਸਤਿਕਾਰਯੋਗ ਸਿੰਘ ਸਾਹਿਬ ਬੜੀ ਪਿਆਰ ਵਾਲੀ ਰੂਹ ਨੇ, ਬੜੇ ਸਹਿਜ ਵਾਲੇ ਨੇ, ਉਹ ਤੁਹਾਨੂੰ ਅਗਲਾ ਪ੍ਰੋਗਰਾਮ ਦੱਸਣਗੇ। ਇਸੇ ਹੀ ਤਰ੍ਹਾਂ ਸਤਿਕਾਰਯੋਗ ਸਾਧ ਸੰਗਤ ਜੀ, ਆਪਾਂ ਵੱਧ ਤੋਂ ਵੱਧ ਲਾਹਾ ਲਈਏ ਔਰ ਗੁਰੂ ਨਾਨਕ ਦਾ ਜਸ ਗਾਈਏ, ਗੁਰੂ ਦੇ ਘਰ ਦੀਆਂ ਗੱਲਾਂ ਕਰੀਏ, ਗੁਰੂ ਦੀ ਪਿਆਰ ਅਸੀਸ ਲਈਏ। ਆਓ ਦਿਓ ਆਗਿਆ, ਬੁਲਾਓ ਫਤਿਹ, ਪਾਓ ਫਤਿਹ, ਚੜ੍ਹਦੀ ਕਲਾ 'ਚ ਹੋਵੋ, ਗੁਰੂ ਦੀ ਅਸੀਸ ਲਈਏ। ਤੁਸੀਂ ਵੀ ਲਵੋ ਤੇ ਅਸੀਂ ਵੀ ਲਈਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਇੰਦਰੀਤ ਸਿੰਘ ਸ਼ੇਖ ਸੂ ਜਥੇ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਕਿ ਆਪ ਨੂੰ ਗੁਰ ਇਤਿਹਾਸ ਨਾਲ ਜੋੜਿਆ। ਹੁਣ ਆਪ ਨੂੰ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਤੇ ਘੰਟੇ ਲਈ ਕਥਾ ਨਾਲ ਜੋੜਨਗੇ। ਉਸ ਤੋਂ ਪਹਿਲਾਂ ਮਨਜੀਤ ਸਿੰਘ ਨੂੰ ਬੇਨਤੀ ਹੈ ਕਿ 2 ਮਿੰਟਾਂ ਲਈ ਵਿਚਾਰ ਸਾਂਝੇ ਕਰਨਗੇ। ਹੋਰ 1-2 ਮਿੰਟਾਂ ਲਈ ਤੁਹਾਨੂੰ 2 ਮਿੰਟ ਹੀ ਲੈਣੇ ਹੈ। ਕੱਲ੍ਹ ਨੂੰ ਜੋ ਪ੍ਰੋਗਰਾਮ ਹੈ ਉਹ 4:40 ਤੋਂ ਸ਼ੁਰੂ ਹੋ ਜਾਣਾ ਹੈ, ਨਾ ਕਿ 5 ਵਜੇ। ਸੋ ਆਪਣੇ ਸੋ ਪਹਿਲਾਂ ਆਉਣ ਦੀ ਕੋਸ਼ਿਸ਼ ਕਰਨੀ। ਔਰ ਕੱਲ੍ਹ ਨੂੰ ਆਪਣੇ ਕੋਲ 3 ਜਥੇ ਦੂਜੇ ਗੁਰੂ ਘਰਾਂ ਦੇ ਵੀ ਆ ਰਹੇ ਹਨ। ਸਟੈਂਡ ਗੁਰੂ ਘਰ ਦਾ ਜਥਾ 5
10 ਤੋਂ 5:25 ਤੱਕ ਇੱਥੇ ਗੁਰੂ ਘਰ ਦਾ ਕੀਰਤਨ ਜਥਾ 5:35 ਤੋਂ 5:50 ਤੱਕ ਔਰ ਦਸ਼ਮੇਸ਼ ਦਰਬਾਰ ਦਾ ਕੀਰਤਨ ਜਥਾ 5:50 ਤੋਂ 6:05 ਤੱਕ ਆਪ ਸੰਗਤੋਂ ਨਿਹਾਲ ਕਰੇਗਾ। ਔਰ ਕਥਾਵਾਚਕ ਭਾਈ ਅਮਰੀਕ ਸਿੰਘ ਕੱਲ੍ਹ ਨੂੰ 6:05 ਤੋਂ 7:05 ਤੱਕ ਨਿਹਾਲ ਕਰਨਗੇ। ਔਰ ਕੀਰਤਨ ਢਾਡੀ ਜਥਾ 7:05 ਤੋਂ 8:05 ਤੱਕ ਨਿਹਾਲ ਕਰੇਗਾ। ਉਸ ਤੋਂ ਉਪਰੰਤ ਅਰਦਾਸ ਹੋਵੇਗੀ। ਸੋ 2 ਮਿੰਟ ਲਈ ਮੈਂ ਸਾਧ ਸੰਗਤ ਜੀ ਫਤਿਹ ਪਾਉਣ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦ ਭਾਈ ਸਾਹਿਬ ਜੀ ਸਟੇਜ ਤੇ ਬੈਠੇ ਹੋਣ ਤੇ ਜ਼ਿਆਦਾ ਟਾਈਮ ਲੈਣਾ ਚੰਗਾ ਨਹੀਂ ਲੱਗਦਾ, ਸਿਰਫ 2 ਮਿੰਟ ਦੇ ਵਿੱਚ। ਜਦੋਂ ਕਿਸੇ ਦੀ ਸਿਫਤ ਕਰਨੀ ਹੋਵੇ ਨਾ, ਜਾਂ ਕਿਸੇ ਦੇ ਬਾਰੇ ਕੁਝ ਕਹਿਣਾ ਹੋਵੇ, ਤੇ ਕੁਝ ਪੜ੍ਹਨਾ ਪੈਂਦਾ ਹੈ, ਕੁਝ ਖੋਜ ਕਰਨੀ ਪੈਂਦੀ ਹੈ। ਜਦ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਇੱਥੇ ਆ ਰਹੇ ਸਨ ਨਾ, ਤੇ ਸਭ ਤੋਂ ਪਹਿਲਾਂ ਮੈਂ ਗਿਆਨੀ ਹਰਵਿੰਦਰ ਸਿੰਘ ਜੀ ਨੂੰ ਪੁੱਛਿਆ, ਤੁਸੀਂ ਉਹਨਾਂ ਨੂੰ ਜਾਣਦੇ ਹੋ? ਕਹਿੰਦੇ ਜਾਣਦੇ। ਜਿਸ ਟੀਚਰ ਦੇ ਕੋਲੋਂ, ਅਧਿਆਪਕ ਦੇ ਕੋਲੋਂ, ਉਸਤਾਦ ਦੇ ਕੋਲੋਂ ਮੈਂ ਸਿੱਖਦਾ ਸੀ, ਕਹਿੰਦੇ ਉਹ ਕਿਹਾ ਕਰਦੇ ਸੀ ਕਿ ਮੈਰੀਕਲ ਨਹੀਂ ਹੁੰਦਾ, ਕ੍ਰਿਸ਼ਮਾ ਨਹੀਂ ਹੁੰਦਾ। ਪਰ ਕਹਿੰਦੇ ਕਿਉਂ ਨਹੀਂ ਹੁੰਦਾ? ਜਿਹੜੇ ਵਿਦਵਾਨ ਇੱਥੋਂ ਪੜ੍ਹੇ ਹਨ, ਉਹਨਾਂ ਦਾ ਅੱਜ ਦੁਨੀਆ ਦੇ ਵਿੱਚ ਨਾਂ ਹੈ, ਉਹ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ। ਫਿਰ ਮੈਂ ਕਿਹਾ ਵੀ ਹੋਰ ਇਹਨਾਂ ਵਾਸਤੇ ਕੀ ਕਹੀਏ। ਮੈਂ 3-4 ਸਾਲ ਪਹਿਲਾਂ ਇਹਨਾਂ ਦੀ ਇੰਟਰਵਿਊ ਲਈ, ਤੇ ਜਦੋਂ ਇੰਟਰਵਿਊ ਬਹੁਤ ਵਾਇਰਲ ਹੋਈ ਤੇ ਲੋਕੀ ਮੈਨੂੰ ਪੁੱਛਦੇ, ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਜਾਣਦੇ ਹੋ? ਇਹ ਤਾਂ ਬੜੇ ਵਿਦਵਾਨ ਹਨ, ਇਤਿਹਾਸ ਦੀ ਖੋਜ ਕਰਦੇ ਹਨ। ਫਿਰ ਟਰੱਕਾਂ ਵਾਲਿਆਂ ਨੂੰ ਪੁੱਛਿਆ ਕਿ ਤੁਸੀਂ ਭਾਈ ਅਮਰੀਕ ਸਿੰਘ ਨੂੰ ਜਾਣਦੇ ਹੋ? ਕਹਿੰਦੇ ਜਾਣਦੇ। ਉਹਨਾਂ ਤੇ ਸਾਡੀ ਜ਼ਿੰਦਗੀ ਚੇਂਜ ਕਰ ਦਿੱਤੀ ਹੈ। ਉਹਨਾਂ ਦੀਆਂ ਕੀਰਤਾਂ ਸੁਣ ਸੁਣ ਕੇ ਸਾਡੇ ਜੀਵਨ ਦੇ ਵਿੱਚ ਬਦਲਾਅ ਆਇਆ ਹੈ। ਇੱਕ ਉਹ ਮਹਾਨ ਹਸਤੀ ਹੈ ਜਿਨ੍ਹਾਂ ਨੇ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ ਪਰਿਵਰਤਨ ਆਂਦਾ ਹੈ, ਜਿਹੜਾ ਇਤਿਹਾਸ ਅਸੀਂ ਕਦੀ ਸੁਣਿਆ ਵੀ ਨਹੀਂ ਸੀ, ਜਿਨ੍ਹਾਂ ਦੇ ਬਾਰੇ ਅਸੀਂ ਜਾਣਦੇ ਨਹੀਂ ਸੀ। ਇਹਨਾਂ ਨੇ ਇੰਨੀ ਖੋਜ ਕਰ ਕਰਕੇ ਉਹ ਸਿੱਖਾਂ ਨੂੰ ਜਾਣੂ ਕਰਵਾਇਆ। ਮੈਂ ਭਾਈ ਸਾਹਿਬ ਨੂੰ ਸੁਣ ਰਿਹਾ ਸੀ, ਭਾਈ ਸਾਹਿਬ ਇੰਦਰਜੀਤ ਸਿੰਘ ਸ਼ੇਰਗਿੱਲ ਤੇ ਸ਼ਕੇ ਭਰਾਵਾਂ ਦਾ ਜਥਾ ਜਦੋਂ ਸਾਨੂੰ ਪਤਾ ਲੱਗਾ ਕਿ ਇੱਥੇ ਆ ਰਹੇ ਸਨ, ਹਰ ਇੱਕ ਦੇ ਚਿਹਰੇ 'ਚ ਮੁਸਕਾਹਟ ਸੀ। ਇਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਕਿੰਨੇ ਵਿਦਵਾਨ ਹਨ। ਜਦ ਇੱਥੇ ਬੋਲ ਰਹੇ ਸਨ ਨਾ, ਤੇ ਮੈਂ ਸੋਚਿਆ ਜੇ ਸਾਨੂੰ ਕੋਈ 10 ਮਿੰਟ ਦੇਵੇ ਤਾਂ ਸਾਡੇ 2-3 ਮਿੰਟ ਦੇ ਵਿੱਚ ਸਾਰਾ ਕੁਝ ਖਤਮ ਹੋ ਜਾਵੇਗਾ। ਤੇ ਭਾਈ ਸਾਹਿਬ ਭਾਵੇਂ 1 ਘੰਟਾ ਬੋਲਦੇ ਰਹਿਣ, ਗੁਰੂ ਮਹਾਰਾਜ ਦੀ ਕਿਰਪਾ ਹੈ। ਸੋ ਸਾਧ ਸੰਗਤ ਜੀ, ਸਿਰਫ ਇੱਕ ਗੱਲ ਕਹਿ ਕੇ ਸਮਾਪਤੀ ਕਰਾਂਗਾ। ਗੁਰਮੂਰਤ ਗੁਰ ਸ਼ਬਦ ਸੁਣ, ਸਾਧ ਸੰਗ ਆਸਨ ਨਿਰੰਕਾਰੀ। ਜਿੱਥੇ ਗੁਰੂ ਮਹਾਰਾਜ ਦੀ ਵਜੂਦ ਹਸਤੀ ਹੋਵੇ, ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੋਵੇ, ਕਥਾ ਚੱਲ ਰਹੀ ਹੋਵੇ, ਢਾਡੀ ਸੂਰਬੀਰਾਂ ਗਾ ਰਹੇ ਹੋਣ, ਤੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਉੱਥੇ ਪਰਮਾਤਮਾ ਆਪ ਆਸਣ ਲਾ ਕੇ ਬੈਠਾ ਹੁੰਦਾ ਹੈ। ਤੇ ਜਿੱਥੇ ਪਰਮਾਤਮਾ ਆਸਣ ਲਾ ਕੇ ਬੈਠਾ ਹੋਵੇ, ਤੇ ਮੈਨੂੰ ਦੱਸੋ ਕਿ ਉਹ ਤੋਂ ਪਵਿੱਤਰ ਜਗ੍ਹਾ ਕੀ ਹੋ ਸਕਦੀ ਹੈ? ਭਾਈ ਸਾਹਿਬ ਭਾਈ ਨੰਦ ਲਾਲ ਜੀ, ਹਰ ਕੁਜ਼ਾ ਦੀਦਮ ਅਨਵਾਰ ਕਦਾ ਬਸ ਕੇ ਜਬ ਸੋਭਤੇ ਬਜ਼ੁਰਗਾਂ ਸੁਧ ਜਜਬ। ਭਾਈ ਸਾਹਿਬ ਕਹਿੰਦੇ ਹਨ ਕਿ ਮੈਂ ਉਸ ਥਾਂ ਤੋਂ ਨੂਰ ਟਪਦਾ ਦੇਖਿਆ ਹੈ। ਕਿਹੜੇ ਥਾਂ ਤੋਂ? ਸੋਭਤੇ ਬਜ਼ੁਰਗਾਂ, ਜਿੱਥੇ ਇੱਕ ਚੰਗੀ ਸੰਗਤ ਹੋਵੇ ਤੇ ਮਨ ਦੇ ਵਿੱਚ ਇੱਕ ਜਜ਼ਬਾ ਹੋਵੇ। ਤੇ ਸਾਧ ਸੰਗਤ ਜੀ, ਹੁਣ ਸਾਡੇ ਕੋਲ 4-5-6 ਦਿਨ ਹਨ। ਇਹਨਾਂ ਦਿਨਾਂ ਦੇ ਵਿੱਚ ਅਸੀਂ ਆ ਕੇ ਕੁਝ ਨਾ ਕੁਝ ਲੈ ਕੇ ਜਾਈਏ, ਆਪਣੀ ਜ਼ਿੰਦਗੀ ਦੇ ਵਿੱਚ ਲਿਆਈਏ। ਭਾਈ ਅਮਰੀਕ ਸਿੰਘ ਨੂੰ 2 ਸਾਲ ਲੱਗੇ ਇੱਥੇ ਲਿਆਉਣ ਨੂੰ। 2 ਸਾਲ ਬਾਰ-ਬਾਰ ਕਾਲ ਕਰਦੇ ਰਹੇ, ਪਰ ਇਹਨਾਂ ਦੇ ਸਾਰੇ ਪ੍ਰੋਗਰਾਮ
ਬੁੱਕ ਸੀ। ਅਸੀਂ ਆਪਣੇ ਆਪ ਨੂੰ ਬੜੇ ਵਡਭਾਗੀ ਸਮਝਦੇ ਹਾਂ ਕਿ ਇੱਥੇ ਆਏ ਤੇ ਇਹਨਾਂ ਨੇ ਸਾਨੂੰ ਕਥਾ ਦੇ ਨਾਲ ਨਿਹਾਰ ਕਰਨਾ ਹੈ। ਬਹੁਤ ਹੀ ਧੰਨਵਾਦੀ ਹਾਂ ਇੰਦਰਜੀਤ ਸਿੰਘ ਸੇਰਗਿੱਲ ਤੇ ਉਹਨਾਂ ਸਕੇ ਭਰਾਵਾਂ ਦਾ ਜੋ ਦਸਾ ਹੈ। ਬੜੇ ਐਕਸਾਈਟਡ ਹਾਂ। ਭਾਈ ਹਰਜੀਤ ਸਿੰਘ ਜੀ, ਹਰਵਿੰਦਰ ਸਿੰਘ ਜੀ, ਇਹਨਾਂ ਜਦੋਂ ਸਾਰਿਆਂ ਦਾ ਕੰਬੀਨੇਸ਼ਨ ਹੋ ਜਾਂਦਾ ਹੈ ਨਾ, ਤੇ ਜਿਹੜਾ ਸ਼ਬਦ ਜੇਨ ਦੇ ਵਿੱਚ ਨਹੀਂ ਪੈਣਾ ਉਹ ਆਪਣੇ ਆਪ ਪੈ ਜਾਂਦਾ ਹੈ। ਇੰਨੀਆਂ ਵਿਚਾਰਾਂ ਪਰੋਂ ਕਰਨੀਆਂ। ਸਾਧ ਸੰਗਤ ਜੀ, ਕਿਸੇ ਦਾ ਫੋਨ ਇੱਥੇ ਰਹਿ ਗਿਆ ਹੈ, ਕਿਸੇ ਬੀਬੀ ਭੈਣ ਦਾ ਜਾਂ ਕਿਸੇ ਦਾ ਹੋਵੇ ਤੇ ਆ ਕੇ ਲਿਜਾ ਸਕਦੇ। ਜੋੜੇ ਘਰ ਦੇ ਵਿੱਚ ਪਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਿਉਂ ਬੁਲਾਵੇਂ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਹਿਬਾਂ ਦੀ ਸੁੱਖਾਂ ਭਰੀ ਬੁੱਕਲ ਵਿੱਚ ਬੈਠ ਜ਼ਿੰਦਗੀ ਨੂੰ ਸਫਲ ਕਰਨ ਲਈ ਉਪਦੇਸ਼ ਲੈਣ ਆਏ ਸਤ ਸੰਗੀ ਪਿਆਰਿਓ, ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਰਾਹੀਂ, ਕਥਾ ਰਾਹੀਂ, ਢਾਡੀ ਵਾਰਾਂ ਰਾਹੀਂ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਉਸ ਪਾਤਸ਼ਾਹ ਦੇ ਗੁਣਾਂ ਨੂੰ ਆਪਾਂ ਸਰਵਣ ਕਰ ਰਹੇ ਸਾਂ। ਸਾਰੀ ਬੁਲਾਰਿਆਂ ਨੇ ਬਹੁਤ ਪਿਆਰ ਵਿੱਚ ਭਿੱਜ ਕੇ ਗਾਵੇ ਕੋ ਤਾਣ ਖੋਵੇ ਕਿਸੇ ਤਾਣ, ਗੁਰੂ ਬਖਸ਼ੇ ਤਾਣ ਨਾਲ ਵਿਦਵਤਾ ਭਰਪੂਰ ਸ਼ਬਦਾਂ ਨਾਲ ਸਾਨੂੰ ਜਾਣੂ ਕਰਵਾਇਆ। ਇੱਕ ਗੱਲ ਮੈਂ ਬੇਨਤੀ ਕਰਕੇ ਅੱਜ ਅੱਗੇ ਤੁਰਾਂਗਾ, ਮਾਫੀ ਵੀ ਮੰਗਦਾ ਇਸ ਗੱਲ ਲਈ। ਮੈਂ ਸਮੁੱਚੀ ਪ੍ਰਚਾਰਕ ਸ਼੍ਰੇਣੀ ਨੂੰ ਵੀ ਕਹਿਣਾ ਤੇ ਆਪਣੇ ਆਪ ਤੇ ਵੀ ਇਹ ਗੱਲ ਲਾਗੂ ਕਰਦਾ। ਜਦੋਂ ਕਮਰੇ ਤੋਂ ਤੁਰੀਦਾ ਨਾ, ਉਦੋਂ ਬਹੁਤ ਬੇਨਤੀਆਂ ਕਰਕੇ ਸਤਿਗੁਰੂ ਨੂੰ ਤੁਰੀਦਾ ਹੈ। ਜਿਵੇਂ ਬਾਹਰ ਫਲੂ ਹੋਵੇ, ਸਿਆਣੀ ਮਾਂ ਪਹਿਲਾਂ ਹੀ ਆਪਣੇ ਬੱਚੇ ਨੂੰ ਇੱਕ ਡੋਜ਼ ਦੇ ਦਿੰਦੀ ਹੈ ਵੀ ਇਹਦੇ ਤੇ ਅਸਰ ਨਾ ਹੋਵੇ। ਕਮਰੇ 'ਚੋਂ ਤੁਰਨ ਲੱਗਿਆ ਉਦੋਂ ਮੈਂ ਹੁੰਦਾ ਤੇ ਮੇਰਾ ਗੁਰੂ ਹੁੰਦਾ। ਬਹੁਤ ਮਿਹਨਤ ਕਰਕੇ ਆਈਦਾ ਸਤਿਗੁਰੂ ਦੀ, ਵੀ ਜਦੋਂ ਸੰਗਤ ਪਿਆਰ ਦੇਵੇ, ਵਡਿਆਈ ਦੇਵੇ, ਸਤਿਗੁਰੂ ਮੇਰੇ ਤੇ ਅਸਰ ਨਾ ਹੋਵੇ, ਕਿਉਂਕਿ ਮੈਂ ਤੇਰੀਆਂ ਸਿਫਤਾਂ ਕਰਦਾ ਕਰਦਾ ਕਿਤੇ ਕੁਰਾਹੇ ਨਾ ਪੈ ਜਾ। ਡਾਕਟਰ ਸਾਹਿਬ ਹੋਰਾਂ ਨੇ ਉੱਥੋਂ ਹੀ ਦਵਾਈ ਲੈ ਕੇ ਤੁਰੀਦਾ, ਫਿਰ ਵਾਰ-ਵਾਰ ਗੁਰੂ ਦੀਆਂ ਮਿੰਨਤਾਂ ਕਰੀਦੀਆਂ ਵੀ ਮੇਰੇ ਤੇ ਕਿਸੇ ਦੇ ਸ਼ਬਦਾਂ ਦਾ ਅਸਰ ਨਾ ਹੋਵੇ। ਡਾਕਟਰ ਮਨਜੀਤ ਸਿੰਘ ਜੀ ਹੋਰਾਂ ਨੇ ਬਹੁਤ ਪਿਆਰ ਜ਼ਾਹਰ ਕੀਤਾ ਹੈ ਤੇ ਉਹਨਾਂ ਨੇ ਮੈਨੂੰ ਮੇਰੀ ਜ਼ਿੰਮੇਵਾਰੀ ਦਾ ਵੀ ਅਹਿਸਾਸ ਕਰਵਾਇਆ ਵੀ ਟਰੱਕਾਂ ਵਾਲੇ ਵੀ ਸੁਣਦੇ ਨੇ, ਸੰਗਤ ਵੀ ਸੁਣਦੀ ਹੈ। ਮਨਾ ਇਹ ਗੱਲ ਚੇਤਾ ਰੱਖੀ ਵੀ ਜਿਸ ਦਿਨ ਤੇਰੇ ਸ਼ਬਦਾਂ ਵਿੱਚੋਂ ਗੁਰੂ ਗਵਾਚ ਗਿਆ ਨਾ, ਤੇ ਤੈਨੂੰ ਕਿਸੇ ਕੌਡੀ ਬਦਲੇ ਨਹੀਂ ਪੁੱਛਣਾ। ਇਹ ਉਹਦੇ ਕਰਕੇ ਤੈਨੂੰ ਲੋਕ ਸੁਣਦੇ ਨੇ। ਮੈਂ ਡਾਕਟਰ ਸਾਹਿਬ ਦਾ ਦਿੱਤਾ ਪਿਆਰ ਆਪਣੀ ਝੋਲੀ 'ਚ ਪਵਾ ਕੇ ਇਸ ਜ਼ਿੰਮੇਵਾਰੀ ਦਾ ਅਹਿਸਾਸ ਕਰਾਂਗਾ ਵੀ ਮੈਂ ਇੱਕ ਚੰਗਾ ਪ੍ਰਚਾਰਕ ਬਣ ਕੇ ਸੰਗਤਾਂ ਵਿੱਚ ਵਿਚਰ ਸਕਾਂ। ਇੱਕ ਵਾਰੀ ਪਿਆਰ ਨਾਲ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਹੁਣ ਆਪਾਂ ਗੱਲ ਸ਼ੁਰੂ ਕਰਨੀ ਚਾਹੁੰਦੇ ਹਾਂ। ਆਪਾਂ ਲੜੀ ਸ਼ੁਰੂ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਦਾ ਲੜੀਵਾਰ ਜੀਵਨ। ਉਹਦੇ ਵਿੱਚੋਂ ਇਸ ਪੜਾਅ 'ਤੇ ਪਹੁੰਚੇ ਸਾਂ
ਜਨੇਊ ਦੀ ਗੱਲ ਤੇ। ਆਸਾ ਕੀ ਵਾਰ ਦੀਆਂ 24 ਪੌੜੀਆਂ ਨੇ, ਉਹਦੇ ਵਿੱਚ 60 ਸ਼ਲੋਕ ਨੇ। 45 ਸ਼ਲੋਕ ਗੁਰੂ ਨਾਨਕ ਸਾਹਿਬ ਦੇ ਨੇ ਤੇ 15 ਸ਼ਲੋਕ ਗੁਰੂ ਅੰਗਦ ਸਾਹਿਬ ਜੀ ਦੇ ਨੇ। ਉਹਨਾਂ ਵਿੱਚੋਂ ਜਿਹੜੇ 4 ਸ਼ਲੋਕ 15ਵੀਂ ਪੌੜੀ ਦੇ ਨਾਲ ਲੱਗਦੇ ਨੇ, ਭੁੱਲਣਾ ਨਹੀਂ ਚਾਹੀਦਾ ਸਾਨੂੰ। ਜਿਹੜੇ ਜਨੇਊ ਵਾਲੇ ਸ਼ਲੋਕ ਨੇ ਚਾਰੇ, ਉਹ ਕਿਹੜੀ ਪੌੜੀ ਦੇ ਨਾਲ ਲੱਗਦੇ ਨੇ? 15ਵੀਂ ਪੌੜੀ ਦੇ। 24 ਪੌੜੀਆਂ ਟੋਟਲੀ ਨੇ। ਗੁਰੂ ਸਾਹਿਬ ਨੇ ਇੱਕ ਸੱਚ ਦਾ ਹੋਕਾ ਦਿੱਤਾ। ਇਸ ਤੋਂ ਅੱਗੇ ਬੇਬੇ ਨਾਨਕੀ ਦਾ ਵਿਆਹ ਹੋਇਆ। ਇੱਕ ਚੰਗੇ ਭਰਾ ਵਾਂਗੂ, ਬਹੁਤ ਜ਼ਿੰਮੇਵਾਰ ਭਰਾ ਵਾਂਗੂ ਗੁਰੂ ਨਾਨਕ ਸਾਹਿਬ ਨੇ ਸਾਰੀ ਜ਼ਿੰਮੇਵਾਰੀ ਨਿਭਾਈ। ਇਸ ਤੋਂ ਅੱਗੇ ਗੁਰੂ ਨਾਨਕ ਸਾਹਿਬ ਜੀ ਕੁਝ ਇੱਕ ਮਸਤ ਸੁਭਾਅ ਦੇ ਸਨ, ਮਤਲਬ ਸਾਡੇ ਵਾਂਗੂ ਕਿਸੇ ਦੀ ਨਿੰਦਾ ਉਸਤਤ ਕਰਨ ਵਾਲੇ ਨਹੀਂ ਸਨ। ਮਾਪਿਆਂ ਨੂੰ ਇਸ ਗੱਲ ਦੀ ਚਿੰਤਾ ਹੋਈ ਵੀ ਜਿਵੇਂ ਬਾਕੀਆਂ ਦੇ ਬੱਚੇ ਸ਼ਰਾਰਤਾਂ ਕਰਦੇ ਨੇ, ਸਾਡਾ ਬੱਚਾ ਉਵੇਂ ਨਹੀਂ ਕਰਦਾ। ਹੁਣ ਇਹ ਕੁਦਰਤੀ ਗੱਲ ਹੈ, ਅੱਜ ਵੀ ਲੋਕਾਂ ਦੇ ਮਨਾਂ 'ਚ ਭਰਮ ਪੈ ਜਾਂਦਾ। ਉਹਨੇ ਸੋਚਿਆ ਵੀ ਕਿਸੇ ਦੀ ਮਦਦ ਲਓ, ਕਿਸੇ ਡਾਕਟਰ ਨੂੰ ਦਿਖਾਓ। ਇੱਕ ਡਾਕਟਰ ਬੁਲਾਇਆ। ਉਸ ਇਲਾਕੇ ਦਾ ਬੜਾ ਪ੍ਰਸਿੱਧ ਡਾਕਟਰ ਸੀ, ਭਾਈ ਹਰਦਾਸ ਉਹਦਾ ਨਾਂ ਇਤਿਹਾਸ ਨੇ ਲਿਖਿਆ। ਅੱਜ ਤੇ ਡਾਇਗਨੋਜ਼ ਕਰਨ ਦੇ ਕਈ ਢੰਗ ਤਰੀਕੇ ਆ ਗਏ ਨੇ, ਉਦੋਂ ਨਹੀਂ ਸੀ ਹੁੰਦੇ। ਉਦੋਂ ਪੁਰਾਣੇ ਵੈਦ ਸਨ ਜਿਹੜੇ ਉਹ ਨਬਜ਼ ਦੇਖ ਕੇ ਹੀ ਰੋਗ ਦੀ ਪਹਿਚਾਣ ਕਰਦੇ ਸਨ। ਵੈਦ ਨੇ ਗੁਰੂ ਨਾਨਕ ਸਾਹਿਬ ਦੀ ਬਾਂਹ ਪਕੜੀ ਤੇ ਰੋਗ ਲੱਭਣ ਦੀ ਕੋਸ਼ਿਸ਼ ਕੀਤੀ, ਨਹੀਂ ਪਤਾ ਲੱਗਿਆ। ਦੂਜੀ ਬਾਂਹ ਪਕੜੀ, ਨਹੀਂ ਪਤਾ ਲੱਗਿਆ, ਤੇ ਕਈ ਤਰੀਕੇ ਅਪਣਾਏ। ਗੁਰੂ ਨਾਨਕ ਸਾਹਿਬ ਨੇ ਬੜੇ ਪਿਆਰ ਨਾਲ ਗੱਲ ਕਹੀ, ਕਹਿਣ ਲੱਗੇ ਤੁਹਾਨੂੰ ਨਹੀਂ ਲੱਭਣਾ। ਦੁੱਖ ਕਿਸੇ ਨੂੰ ਹੈ, ਦਰਦ ਮੈਨੂੰ ਹੈ। ਫਿਰ ਸੁਣਿਓ ਜੀ, ਦੁੱਖ ਮੈਨੂੰ ਨਹੀਂ ਹੈ, ਦੁੱਖ ਤਾਂ ਕਿਸੇ ਨੂੰ ਹੈ, ਉਹਦਾ ਦਰਦ ਮੈਨੂੰ ਹੈ, ਤੇ ਦਰਦ ਨਹੀਂ ਲੱਭਣਾ। ਕਹਿਣ ਲੱਗੇ ਵੀ ਤੁਸੀਂ ਦੱਸ ਦਿਓ ਕੀ ਦੁੱਖ ਤਕਲੀਫ ਹੈ ਜੇ ਮੈਨੂੰ ਨਹੀਂ ਲੱਭਦੀ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਬਿਲਕੁਲ ਮੈਂ ਦੱਸ ਦਿੰਦਾ। ਸਤਿਗੁਰਾਂ ਨੇ ਫਿਰ ਦੁੱਖ ਦੱਸੇ ਨੇ ਵੀ ਕੀ ਨੇ। ਇਹ ਦੁੱਖ ਉਹਨਾਂ ਦੇ ਨਹੀਂ, ਯਾਦ ਰੱਖਿਓ ਜੀ, ਇਹ ਦੁੱਖ ਸਾਡੇ ਨੇ। ਕਿਹੜੇ ਕਿਹੜੇ ਨੇ? ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਕਹਿਣ ਲੱਗੇ ਤੇਰੇ ਕੋਲ ਇਹਨਾਂ ਦੀ ਦਵਾਈ ਨਹੀਂ ਹੈ। ਹੁਣ ਰੱਬ ਦੇ ਵਿਛੋੜੇ ਨੂੰ ਤੂੰ ਮਲਾਪ ਵਿੱਚ ਬਦਲ ਦਵੇਂ, ਐਸੀ ਕੋਈ ਦਵਾਈ ਹੈ ਤੇਰੇ ਕੋਲ? ਬੰਦੇ ਦੇ ਅੰਦਰੋਂ ਤ੍ਰਿਸ਼ਨਾ ਦੀ ਭੁੱਖ ਖਤਮ ਹੋ ਜਾਏ, ਐਸੀ ਕੋਈ ਦਵਾਈ ਹੈ ਤੇਰੇ ਕੋਲ? ਤੂੰ ਵੈਦ ਹੈ? ਉਹ ਕਹਿਣ ਲੱਗਿਆ ਨਹੀਂ। ਫਿਰ ਪੁੱਛਣ ਲੱਗਾ ਵੀ ਇਹ ਰੋਗ ਲੱਗੇ ਕਿਵੇਂ? ਜਿਵੇਂ ਡਾਕਟਰੀ ਤਾਂ ਕਹਿੰਦੀ ਹੈ ਨਾ ਵੀ ਕੋਈ ਰੋਗ ਲੱਗਦਾ ਤਾਂ ਕਿਸੇ ਖਾਣ ਤੋਂ ਲੱਗਦਾ। ਪਹਿਲਾਂ ਪੁੱਛਣਗੇ ਤੁਹਾਨੂੰ ਡਾਕਟਰ ਵੀ ਕੀ ਖਾਧਾ ਸੀ। ਉਹ ਪੁੱਛਣ ਲੱਗੇ ਵੀ ਰੋਗ ਲੱਗਦਾ ਕਿਵੇਂ ਹੈ? ਸਤਿਗੁਰੂ ਕਹਿਣ ਲੱਗੇ ਖਾਣ ਤੋਂ ਹੀ ਲੱਗੇ ਨੇ, ਇਹ ਵੀ ਰੋਗ ਖਾਣ ਤੋਂ ਹੀ ਲੱਗੇ ਨੇ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤੁਹਾਨੂੰ ਉੱਠ ਖਲੋਏ ਰੋਗ। ਇਹ ਸਾਰੇ ਰੋਗ ਉਦੋਂ ਹੀ ਲੱਗੇ ਨੇ। ਹੁਣ ਗੁਰਦੇਵ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਭਾਈ ਹਰਦਾਸ ਇਹ ਅਗੰਮੀ ਗੱਲਾਂ ਸੁਣ ਕੇ ਮਹਿਤਾ ਕਾਲੂ ਨੂੰ ਕਹਿਣ ਲੱਗਿਆ, ਮਹਿਤਾ ਕਾਲੂ ਜੀ, ਤੂੰ ਜਿਸ ਅੱਖਾਂ ਨਾਲ ਵੇਖਣਾ ਹੈ ਨਾ, ਉਹ ਤੈਨੂੰ ਪੁੱਤ ਨਜ਼ਰ ਆਉਂਦਾ ਹੈ। ਪਰ ਜੇ ਤੂੰ ਸਾਡੀਆਂ ਅੱਖਾਂ ਨਾਲ ਵੇਖੇ ਨਾ, ਇਹ ਕੋਈ ਰੱਬੀ ਰੂਹ ਹੈ ਜਿਹੜੀ ਮਨੁੱਖਤਾ ਨੂੰ ਸੱਚ ਦਾ ਰਾਹ ਦਿਖਾਉਣ ਵਾਸਤੇ ਆਈ ਹੈ। ਭਾਈ ਹਰਦਾਸ ਨੂੰ ਵੀ ਤਸੱਲੀ ਹੋਈ, ਉਹ ਵੀ ਚਲਾ ਗਿਆ। ਉਸ ਤੋਂ ਬਾਅਦ ਵਿੱਚ ਇੱਕ ਘਟਨਾ ਦਾ ਮੈਂ ਜ਼ਿਕਰ ਹੋਰ ਕਰਨਾ, ਉਹਨੂੰ ਵੀ ਤਵੱਜੋ ਦੇ ਕੇ ਸੁਣਿਓ, ਬਹੁਤ ਧਿਆਨ ਨਾਲ। ਸ਼ਾਇਦ ਮੇਰਾ ਖਿਆਲ ਵੀ ਕਿਸੇ ਨਾ ਕਿਸੇ ਤਰੀਕੇ ਆਪਣਾ ਪਿੰਡਾਂ ਦੇ ਵਿੱਚ ਵਾਸਤਾ ਰਿਹਾ ਹੀ ਹੋਏਗਾ। ਹੁਣ ਮਹਿਤਾ ਕਾਲੂ ਜੀ ਨਨਕਾਣਾ ਸਾਹਿਬ, ਜਿਹਨੂੰ ਪਹਿਲਾਂ ਰਾਏ ਭੋਏ ਦੀ ਤਲਵੰਡੀ ਕਹਿੰਦੇ ਨੇ, ਉੱਥੇ ਉਹਨਾਂ ਦਾ ਵਾਸਾ ਹੈ। ਪਟਵਾਰੀ ਨੇ, ਅਮੀਰ ਘਰ ਹੈ,
ਇਹਨਾਂ ਦੇ ਘਰਾਂ ਵਿੱਚ ਅਕਸਰ ਲੋਕਾਂ ਦਾ ਆਉਣ ਜਾਣਾ ਹੈ। ਇਸੇ ਹੀ ਤਲਵੰਡੀ ਦਾ ਇੱਕ ਮਰਾਸੀਆਂ ਦਾ ਪਰਿਵਾਰ ਹੈ। ਮੈਂ ਇੱਕੋ ਹੀ ਵਾਰੀ ਸ਼ਬਦ ਵਰਤਣਾ ਹੈ। ਇਸ ਪਰਿਵਾਰ ਵਿੱਚੋਂ ਬਜ਼ੁਰਗ ਦਾ ਨਾਂ ਹੈ ਭਾਈ ਬਦਰਾ, ਤੇ ਇਹਦੀ ਘਰਵਾਲੀ ਦਾ ਨਾਮ ਹੈ ਬੀਬੀ ਲੱਖੋ। ਇਹਨਾਂ ਦੇ ਘਰ ਕਈ ਬੱਚਿਆਂ ਦਾ ਜਨਮ ਹੋਇਆ, ਪਰ ਉਹਨਾਂ ਦੀ ਮੌਤ ਹੁੰਦੀ ਰਹੀ। ਇੱਕ ਪੁੱਤ ਬਚਿਆ, ਉਹਦਾ ਨਾਂ ਭਾਈ ਮਰਦਾਨਾ ਰੱਖਿਆ। ਹੁਣ ਭਾਈ ਬਦਰਾ ਵੀ ਮਹਿਤਾ ਕਾਲੂ ਦੇ ਘਰ ਆਉਂਦਾ ਜਾਂਦਾ ਹੈ, ਕਿਉਂਕਿ ਕੰਮਕਾਰ ਪਿੰਡਾਂ ਦੇ ਵਿੱਚ ਨੇੜੇ ਤੇੜੇ ਸਾਂਝ ਹੁੰਦੀ ਹੈ, ਕੰਮਕਾਰ ਪੈਂਦੇ ਹੀ ਨੇ। ਤੇ ਭਾਈ ਬਦਰੇ ਦੇ ਨਾਲ ਕਦੇ ਕਦਾਈ ਭਾਈ ਮਰਦਾਨਾ ਵੀ ਉਹਨਾਂ ਦੇ ਘਰ ਆ ਜਾਂਦੇ ਨੇ। ਹੁਣ ਜਦੋਂ ਭਾਈ ਮਰਦਾਨਾ ਜੀ ਉਹਨਾਂ ਦੇ ਘਰ ਆਉਂਦੇ ਨੇ ਤੇ ਗੁਰੂ ਨਾਨਕ ਸਾਹਿਬ ਵੀ ਉੱਥੇ ਹੀ ਨੇ, ਉਹ ਪਹਿਚਾਣ ਲੈਂਦੇ ਨੇ ਮਰਦਾਨੇ ਨੂੰ। ਨੇੜਤਾ ਬਣ ਗਈ, ਦੋਨਾਂ ਦੀ ਨੇੜਤਾ ਬਣ ਗਈ। ਨੇੜਤਾ ਇੰਨੇ ਪਿਆਰ ਵਿੱਚ ਘੁਲ ਗਈ, ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਥੋੜ੍ਹਾ ਜਿਹਾ ਨਗਰੋਂ ਬਾਹਰ ਜਾ ਕੇ ਇਕੱਠੇ ਹੋ ਕੇ ਬੈਠਦੇ ਨੇ, ਗੱਲਾਂ ਬਾਤਾਂ ਮਾਰਦੇ ਨੇ, ਅਗੰਮੀ ਗੱਲਾਂ ਕਰਦੇ ਨੇ। ਹਰ ਰੋਜ਼ ਦਾ ਮਿਲਣਾ ਹੋ ਗਿਆ। ਇੱਕ ਦਿਨ ਗੁਰੂ ਨਾਨਕ ਸਾਹਿਬ ਗਏ ਤੇ ਲੰਮਾ ਸਮਾਂ ਉਡੀਕ ਕੇ ਆ ਗਏ, ਭਾਈ ਮਰਦਾਨਾ ਨਹੀਂ ਆਏ। ਜਦੋਂ ਨਾ ਆਏ ਤੇ ਸਤਿਗੁਰੂ ਜੀ ਨੇ ਦੇਖਿਆ ਵੀ ਭਾਈ ਮਰਦਾਨਾ ਨਹੀਂ ਆਇਆ, ਵੀ ਕੀ ਕਾਰਨ ਹੋ ਸਕਦਾ, ਮੈਂ ਪੁੱਛਾਂ ਘਰ ਜਾ ਕੇ। ਭਾਈ ਮਰਦਾਨਾ ਜੀ ਦੇ ਘਰ ਗੁਰੂ ਨਾਨਕ ਸਾਹਿਬ ਜੀ ਆ ਗਏ ਤੇ ਆ ਕੇ ਪਿਆਰ ਨਾਲ ਬੂਹਾ ਖੜਕਾ ਕੇ ਪੁੱਛਣ ਲੱਗੇ। ਭਾਈ ਮਰਦਾਨਾ ਜੀ ਬਾਹਰ ਨਿਕਲੇ, ਕਹਿਣ ਲੱਗੇ ਭਾਈ ਮਰਦਾਨਾ ਜੀ ਤੁਸੀਂ ਆਏ ਹੀ ਨਹੀਂ, ਮੈਂ ਉੱਥੇ ਇਕੱਲਾ ਹੀ ਬੈਠ ਕੇ ਆ ਗਿਆ। ਭਾਈ ਮਰਦਾਨਾ ਕਹਿਣ ਲੱਗਿਆ ਵੀ ਨਾਨਕ ਜੀ ਮੈਂ ਹੁਣ ਆਇਆ ਨਹੀਂ ਕਰਨਾ। ਕਹਿੰਦੇ ਕਿਉਂ? ਕਹਿੰਦੇ ਮੇਰਾ ਅੱਬਾ ਗੁੱਸੇ ਹੁੰਦਾ ਹੈ। ਗੁਰੂ ਨਾਨਕ ਸਾਹਿਬ ਪੁੱਛਣ ਲੱਗੇ ਤੇਰਾ ਅੱਬਾ ਕਿਉਂ ਗੁੱਸੇ ਹੁੰਦਾ ਹੈ? ਕਹਿੰਦੇ ਮੇਰਾ ਅੱਬਾ ਕਹਿੰਦਾ ਵੀ ਉਹ ਤਾਂ ਪਟਵਾਰੀਆਂ ਦਾ ਪੁੱਤ ਹੈ, ਉਹਦੇ ਕੋਲ ਤਾਂ ਜ਼ਮੀਨ ਜਾਇਦਾਦ ਹੈ, ਅਨਾਜ ਹੈ, ਸਭ ਕੁਝ ਹੈ, 4 ਪੈਸੇ ਨੇ, ਤੇ ਤੇਰੇ ਕੋਲ ਕੀ ਹੈ? ਤੂੰ ਤਾਂ ਰਬਾਬ ਵਜਾਏਂਗਾ ਤੇ ਰੋਟੀ ਖਾਏਂਗਾ ਨਾ, ਤੇ ਤੂੰ ਕਿਹਨਾਂ ਨਾਲ ਯਾਰੀ ਲਾ ਲਈ ਹੈ ਕਿੱਡੇ ਵੱਡਿਆਂ ਨਾਲ? ਉੱਥੇ ਨਾ ਜਾਇਆ ਕਰ। ਇਸ ਲਈ ਮੈਂ ਹੁਣ ਉੱਥੇ ਨਹੀਂ ਆਇਆ ਕਰਨਾ ਤੇ ਮੈਂ ਰਬਾਬ ਦਾ ਅਭਿਆਸ ਕਰਿਆ ਕਰਨਾ, ਘਰੇ ਹੀ ਕਰਿਆ ਕਰਾਂਗਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਬਸ ਗੱਲ ਇੰਨੀ ਕੋਈ ਹੈ? ਕਹਿੰਦੇ ਹਾਂ। ਕਹਿੰਦੇ ਉੱਥੇ ਕਰ ਲਿਆ ਕਰ ਰਬਾਬ ਦਾ ਅਭਿਆਸ। ਕਹਿੰਦੇ ਰਬਾਬ ਕੋਈ ਐਵੇਂ ਥੋੜ੍ਹਾ ਵੱਜ ਜਾਂਦੀ ਹੈ, ਉੱਥੇ ਰਬਾਬ ਵਜਾਵਾਂਗਾ, ਕੋਈ ਨਾਲ ਗਾਏਗਾ, ਮੈਨੂੰ ਦੱਸੇਗਾ ਤੇ ਤਾਂ ਹੀ ਵਜਾਵਾਂਗਾ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਗਾਵਾਂਗਾ। ਉਹ ਭਾਈ ਮਰਦਾਨਾ ਹੈਰਾਨ ਹੋ ਗਏ, ਤੂੰ ਖੱਤਰੀਆਂ ਦਾ ਪੁੱਤ, ਤੂੰ ਪਟਵਾਰੀਆਂ ਦਾ ਪੁੱਤ, ਇਹ ਗਾਉਣਾ ਵਜਾਉਣਾ ਤਾਂ ਸਾਡੇ ਵਰਗਿਆਂ ਦਾ ਕੰਮ ਹੈ, ਤੂੰ ਕਿੱਥੇ ਗਾਏਂਗਾ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਹੀਂ ਮਰਦਾਨਿਆ, ਜੇ ਤੂੰ ਮੇਰੀ ਖਾਤਰ ਰਬਾਬ ਵਜਾਏਂਗਾ ਨਾ, ਮੈਂ ਤੇਰੀ ਖਾਤਰ ਗਾਇਆ ਕਰਾਂਗਾ, ਮੈਂ ਤੇਰੀ ਖਾਤਰ ਗਾਇਆ ਕਰਾਂਗਾ। ਹੁਣ ਇੱਕ ਗੱਲ ਹੋਰ ਪੁੱਛਦਾ ਭਾਈ ਮਰਦਾਨਾ, ਉਹ ਬੜਾ ਅਜੀਬ ਕਿਸਮ ਦਾ ਸਵਾਲ ਹੈ। ਕਹਿਣ ਲੱਗੇ ਵੀ ਅਸੀਂ ਤਾਂ ਨੀਵੀਆਂ ਜਾਤਾਂ ਵਿੱਚੋਂ ਹੈ ਤੇ ਅਸੀਂ ਵੱਡਿਆਂ ਦੀ ਉਸਤਤ ਕਰਦੇ ਹਾਂ, ਤੁਸੀਂ ਤਾਂ ਖੁਦ ਵੱਡੀ ਜਾਤ ਵਿੱਚੋਂ, ਅਮੀਰ ਘਰ ਚੋਂ, ਤੁਸੀਂ ਕਿਹਦੀ ਉਸਤਤ ਕਰੋਗੇ? ਤੁਹਾਡੇ ਤੋਂ ਕੋਈ ਵੱਡਾ ਹੋਵੇ ਤੇ ਉਹਦੀ ਉਸਤਤ ਕਰੋਗੇ ਨਾ, ਤੁਸੀਂ ਕਿਹਦੀ ਕਰੋਗੇ? ਤੁਸੀਂ ਕਿਸੇ ਕੋਲ ਮੰਗਣਾ ਨਹੀਂ, ਤੁਸੀਂ ਕਿਸੇ ਕੋਲੋਂ ਕੁਛ ਲੈਣਾ ਨਹੀਂ, ਤੁਸੀਂ ਕਿਹਦੀ ਵਡਿਆਈ ਕਰਨੀ ਹੈ? ਸਾਹਿਬ ਕਹਿੰਦੇ ਇੱਕ ਸਭ ਤੋਂ ਵੱਡਾ ਆਪਾਂ ਉਹਦੀ ਕਰਿਆ ਕਰਾਂਗੇ, ਇੱਕ ਸਭ ਤੋਂ ਵੱਡਾ ਹੈ ਆਪਾਂ ਉਹਦੀ ਕਰਿਆ ਕਰਾਂਗੇ। ਮੈਂ ਉਸ ਰੱਬ ਦੀਆਂ, ਮੈਂ ਉਸ ਪਰਮੇਸ਼ਰ ਦੀਆਂ ਗੱਲਾਂ ਕਰਾਂਗਾ, ਉਹਦੀ ਵਡਿਆਈ ਕਰਾਂਗਾ। ਤੂੰ ਰਬਾਬ ਵਜਾਈ। ਮਰਦਾਨੇ ਆਪਾਂ ਲੋਕਾਂ ਦੀ ਵਡਿਆਈ ਨਹੀਂ ਕਰਨੀ, ਆਪਾਂ ਸੰਸਾਰ ਦੀ ਵਡਿਆਈ ਨਹੀਂ ਕਰਨੀ, ਆਪਾਂ ਤੇ ਨਿਰੰਕਾਰ ਦੀ ਵਡਿਆਈ ਕਰਿਆ ਕਰਨੀ ਹੈ। ਯਕੀਨ ਕਰਕੇ ਜਾਣਿਓ, ਨਿੱਕੀਆਂ ਜਿੰਦਾਂ ਨੇ ਫੈਸਲੇ ਬਹੁਤ ਵੱਡੇ ਕਰ ਲਏ, ਨਿੱਕੀਆਂ ਜਿੰਦਾਂ ਨੇ ਫੈਸਲੇ ਬਹੁਤ ਵੱਡੇ ਕਰ ਲਏ। ਮੈਂ ਕਰਜ਼ ਕਰਾਂ, ਤੁਸੀਂ ਅੱਜ ਵੀ ਦੇਖਦੇ ਹੋਵੋਗੇ ਬਹੁਤ ਅਮੀਰ ਤੋਂ ਅਮੀਰ ਲੋਕ ਆਉਂਦੇ ਨੇ, ਪਰ ਭਾਈ ਮਰਦਾਨੇ ਵਰਗਾ ਅਮੀਰ ਕੋਈ ਨਹੀਂ। ਕੋਈ ਹੀਰੇ ਮੋਤੀ ਵੀ ਭੇਟਾ ਕਰਦਾ ਹੋਵੇਗਾ, ਕੋਈ ਬਹੁਤ ਕੁਝ ਭੇਟਾ ਕਰਦਾ ਹੋਵੇਗਾ, ਭਾਈ ਮਰਦਾਨੇ ਨੇ ਜੀਵਨ ਭੇਟਾ ਕੀਤਾ, ਉਹ ਐਡਾ ਅਮੀਰ ਕੋਈ ਵੀ ਨਹੀਂ ਹੈ ਦੁਨੀਆ 'ਚ। ਔਰ ਭਾਈ ਮਰਦਾਨਾ ਵੀ ਐਡਾ ਸੁਭਾਗਾ ਹੈ। ਗੁਰੂ ਨਾਨਕ ਸਾਹਿਬ ਜੀ ਦੇ 19 ਰਾਗਾਂ ਵਿੱਚ 958 ਸ਼ਬਦ ਨੇ। 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ 958 ਸ਼ਬਦ ਨੇ।
958 ਵਾਰੀ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਹੀ ਹੋਏਗਾ ਵੀ ਮਰਦਾਨੀਆ ਰਬਾਬ ਛੇੜ ਕਿਚ ਸਿਫਤ ਖੁਦਾ ਦੀ ਕਰੀਏ। ਕਿੱਡਾ ਸੁਭਾਗਾ ਹੈ ਜਿਹਦਾ ਇੰਨੀ ਵਾਰੀ ਗੁਰੂ ਨਾਨਕ ਸਾਹਿਬ ਨੇ ਨਾਂ ਲਿਆ। ਔਰ ਕੋਈ ਵੀ ਸਿੱਖ ਹੈ ਇੰਨਾ ਲੰਮਾ ਸਮਾਂ ਗੁਰੂ ਨਾਨਕ ਸਾਹਿਬ ਦੇ ਨਾਲ ਨਹੀਂ ਰਿਹਾ ਜਿੰਨਾ ਭਾਈ ਮਰਦਾਨਾ ਰਿਹਾ। ਜੇ ਉਹ ਰੇਤ ਅੱਕ ਆਹਾਰ ਕਰਦਾ ਹੈ ਤੇ ਭਾਈ ਮਰਦਾਨਾ ਨਾਲ ਹੈ। ਜੇ ਉਹ ਰੋੜਾਂ ਕੀ ਗੁਰਕਰੀ ਵਿਛਾਈ ਕਰਦਾ ਹੈ ਤੇ ਉਹ ਭਾਈ ਮਰਦਾਨਾ ਨਾਲ ਹੈ। ਜੇ ਉਹ ਕੋੜੀਆਂ ਦੇ ਗਲਵਕੜੀਆਂ ਪਾਉਂਦਾ ਭਾਈ ਮਰਦਾਨਾ ਨਾਲ ਹੈ। ਜੇ ਉਹ ਲਾਲੋ ਦੀਆਂ ਰੋਟੀਆਂ ਖਾਂਦਾ ਭਾਈ ਮਰਦਾਨਾ ਨਾਲ ਹੈ। ਜੇ ਉਹ ਲੰਮੇ ਸਫ਼ਰਾਂ 'ਚ ਜਾਂਦਾ ਭਾਈ ਮਰਦਾਨਾ ਨਾਲ ਹੈ। ਕੋਈ ਜਗ੍ਹਾ ਨਹੀਂ ਲੱਭ ਸਕੋਗੇ ਜਿੱਥੇ ਭਾਈ ਮਰਦਾਨਾ ਨਾਲ ਨਾ ਹੋਇਆ। ਇਹ ਗੱਲ ਮੈਂ ਇੱਥੇ ਸਮਾਪਤ ਕਰਨ ਲੱਗਾ। ਮੈਂ ਸਿਰਫ ਇੰਨੀ ਗੱਲ ਹੀ ਕਹਿਣੀ ਸੀ, ਤਲਵੰਡੀ 'ਚ ਬੜੇ ਹੋਣਗੇ, ਗੁਰੂ ਨਾਨਕ ਸਾਹਿਬ ਨੇ ਚੁਣਿਆ ਤੇ ਇੱਕੋ ਸਾਥੀ ਚੁਣਿਆ, ਉਹ ਭਾਈ ਮਰਦਾਨਾ। ਇਸ ਤੋਂ ਅੱਗੇ ਗੁਰੂ ਨਾਨਕ ਸਾਹਿਬ ਜੀ ਦੀ ਉਮਰ 17 ਸਾਲ ਦੀ ਹੋ ਗਈ। 1469 ਵਿੱਚ ਪ੍ਰਕਾਸ਼ ਹੋਇਆ ਤੇ 1487 ਸਨ ਆ ਗਿਆ। ਹਜ਼ੂਰ ਦੇ ਥੋੜੀ ਥੋੜੀ ਦਾੜੀ ਆ ਗਈ ਹੈ। ਮੁਖਾਰਬਿੰਦ ਬਹੁਤ ਸੁਹਾਵਣਾ, ਥੋੜੀ ਥੋੜੀ ਲਹਿਰੀ ਲਹਿਰੀ ਦਾੜੀ ਆਈ ਹੈ। ਹੁਣ ਇੱਕ ਗੱਲ ਸੋਚ ਵਿੱਚ ਰੱਖਿਓ ਜੇ ਬੜੇ ਧਿਆਨ ਨਾਲ। ਮੈਂ ਵੈਸੇ ਕੋਸ਼ਿਸ਼ ਕਰਾਂਗਾ ਸਾਦੇ ਸ਼ਬਦਾਂ ਵਿੱਚ ਤੁਹਾਡੇ ਨਾਲ ਸਾਂਝ ਪਾਵਾਂ। ਸੁਲਤਾਨਪੁਰ ਲੋਧੀ ਦਾ ਭਾਈ ਜੈ ਰਾਮ ਇੱਥੇ ਤਲਵੰਡੀ ਵੀ ਆਉਂਦਾ ਰਾਏ ਬੁਲਾਰ ਕੋਲ, ਤਾਂ ਹੀ ਬੇਬੇ ਨਾਨਕੀ ਦਾ ਉਹਦੇ ਨਾਲ ਵਿਆਹ ਹੋਇਆ ਸੀ। ਹੁਣ ਗੁਰੂ ਨਾਨਕ ਸਾਹਿਬ ਦਾ ਜੀਜਾ ਲੱਗਦਾ ਹੈ। ਇਹ ਤਲਵੰਡੀ ਵੀ ਆਉਂਦੇ ਨੇ ਤੇ ਭਾਈ ਜੈ ਰਾਮ ਜੀ ਹੋਰ ਵੀ ਕਈ ਥਾਵਾਂ ਤੇ ਜਾਂਦੇ ਨੇ। ਉਹਦੇ ਵਿੱਚੋਂ ਇਹ ਬਟਾਲੇ ਵੀ ਜਾਂਦੇ ਨੇ। ਸੁਰਤ ਬਿਰਤ ਕਰਕੇ ਆਪਾਂ ਨੂੰ ਜਾਣਾ ਪਏਗਾ। ਬਟਾਲੇ ਦੇ ਵਿੱਚ ਵੀ ਇੱਕ ਪਰਿਵਾਰ ਹੈ, ਉਹ ਵੀ ਪਟਵਾਰੀਆਂ ਦਾ ਹੀ ਹੈ। ਉਹ ਪਟਵਾਰੀ ਦਾ ਨਾਂ ਹੈ ਮੂਲ ਚੰਦ ਤੇ ਉਹਦੀ ਘਰਵਾਲੀ ਦਾ ਨਾਂ ਹੈ ਚੰਦੋ ਰਾਣੀ। ਇਹਨਾਂ ਦੇ ਘਰ ਇੱਕ ਬੇਟੀ ਦਾ ਜਨਮ ਹੋਇਆ ਸੀ ਜਿਹਦਾ ਨਾਂ ਸੁਲੱਖਣੀ ਰੱਖਿਆ ਸੀ ਘਰਦਿਆਂ ਨੇ। ਹੁਣ ਇਹ ਮੂਲ ਚੰਦ ਅਤੇ ਚੰਦੋ ਰਾਣੀ ਜਦੋਂ ਇਹਨਾਂ ਕੋਲ ਭਾਈ ਜੈ ਰਾਮ ਜੀ ਗਏ ਸੁਲਤਾਨਪੁਰ ਲੋਧੀ ਤੋਂ ਬਟਾਲੇ, ਜਦੋਂ ਇਹਨਾਂ ਕੋਲ ਗਏ ਤੇ ਉਹਨਾਂ ਨੇ ਆਖਿਆ ਵੀ ਤੁਹਾਨੂੰ ਇੱਕ ਬਹੁਤ ਵਧੀਆ ਪਰਿਵਾਰ ਮਿਲ ਗਿਆ, ਤੁਹਾਡੀ ਵਿਆਹ ਸ਼ਾਦੀ ਹੋ ਗਈ ਹੈ, ਤੇ ਜੇ ਕਿਤੇ ਸਾਨੂੰ ਵੀ ਇਹੋ ਜਿਹਾ ਕੋਈ ਪਰਿਵਾਰ ਮਿਲ ਜਾਏ, ਸਾਡੀ ਬੱਚੀ ਜਵਾਨ ਹੈ, ਅਸੀਂ ਰਿਸ਼ਤਾ ਕਰਨਾ ਚਾਹੁੰਦੇ ਹਾਂ। ਹੁਣ ਭਾਈ ਜੈ ਰਾਮ ਜੀ ਕਹਿਣ ਲੱਗਿਆ ਵੀ ਉਸੇ ਪਰਿਵਾਰ 'ਚ ਤੁਹਾਡਾ ਰਿਸ਼ਤਾ ਕਰਵਾ ਦਿੰਦਾ। ਮਹਿਤਾ ਕਾਲੂ ਜੀ ਉਸ ਪਟਵਾਰੀ ਦਾ ਪੁੱਤ ਜਵਾਨ ਹੈ ਤੇ ਉਹਦਾ ਵੀ ਰਿਸ਼ਤਾ ਕਰਨਾ। ਉਹ ਕਹਿਣ ਲੱਗੇ ਬਹੁਤ ਵਧੀਆ ਰਹੇਗਾ ਜੇ ਕਿਤੇ ਰਿਸ਼ਤਾ ਹੋ ਜਾਏ। ਹੁਣ ਇਹਦੇ ਵਿੱਚ ਵਿਚੋਲਾ ਹੈ ਬੇਬੇ ਨਾਨਕੀ ਤੇ ਉਹਦਾ ਪਤੀ ਭਾਈ ਜੈ ਰਾਮ, ਤੇ ਰਿਸ਼ਤਾ ਹੋ ਗਿਆ ਬਟਾਲੇ ਤੋਂ ਤਲਵੰਡੀ। ਮਹਿਤਾ ਕਾਲੂ ਜੀ ਦੇ ਘਰ ਮਾਤ ਸੁਲੱਖਣੀ ਦਾ ਰਿਸ਼ਤਾ ਗੁਰੂ ਨਾਨਕ ਸਾਹਿਬ ਨਾਲ ਹੋ ਗਿਆ। ਜਲਦੀ ਵਿਆਹ ਰੱਖ ਦਿੱਤਾ ਗਿਆ। 1487 ਸਨ ਵਿੱਚ 17 ਸਾਲ ਦੀ ਸਤਿਗੁਰੂ ਦੀ ਉਮਰ ਹੈ ਜਦੋਂ ਹਜ਼ੂਰ ਵਿਆਹੁਣ ਵਾਸਤੇ ਬਟਾਲੇ ਦੀ ਧਰਤੀ ਤੇ ਗਏ ਨੇ। ਔਰ ਇਹ ਗੱਲ ਸਪਸ਼ਟ ਹੈ, ਸਾਡੇ ਕੋਲ ਉਹ ਸ਼ਬਦ ਤਾਂ ਨਹੀਂ ਜਿਹਨੂੰ ਰੱਖ ਕੇ ਗੁਰੂ ਨਾਨਕ ਸਾਹਿਬ ਨੇ ਵਿਆਹ ਕਰਵਾਇਆ। ਕਈ ਭੁਲੇਖੇ 'ਚ ਮੂਲ ਮੰਤਰ ਕਹਿ ਦਿੰਦੇ ਨੇ, ਪਰ ਹਜੇ ਮੂਲ ਮੰਤਰ ਪੈਦਾ ਨਹੀਂ ਹੋਇਆ। ਮੂਲ ਮੰਤਰ ਵੇਈ ਨਦੀ ਤੋਂ ਪੈਦਾ ਹੋਣਾ। ਜਦੋਂ ਆਪਾਂ ਜਾਵਾਂਗੇ ਉੱਥੇ ਮੈਂ ਤੁਹਾਡੇ ਨਾਲ ਸਾਂਝ ਪਾਵਾਂਗਾ, ਪਰ ਹਜੇ ਮੂਲ ਮੰਤਰ ਨਹੀਂ ਹੈ। ਦੂਜੀ ਗੱਲ ਇਹ ਸਪਸ਼ਟ ਹੈ ਵੀ ਜਿਹਨੇ ਵਿਪਰ ਨੂੰ ਗੁਰੂ ਮੰਨਣ ਤੋਂ 9 ਸਾਲ ਦੀ ਉਮਰ 'ਚ ਇਨਕਾਰ ਕਰ ਦਿੱਤਾ ਸੀ ਵੀ ਨਾ ਮੈਂ ਤੇਰਾ ਜਨੇਊ ਪਾਉਣਾ, ਨਾ ਮੈਂ ਤੇਰੀਆਂ ਰੀਤਾਂ ਨੂੰ ਮੰਨਣਾ, ਤੇ ਫਿਰ ਉਹਨੇ ਹੁਣ ਸ਼ਾਦੀ ਜਿਹੜੀ ਕੀਤੀ ਹੈ ਨਾ, ਤੇ ਯਾਦ ਰੱਖਿਓ ਵੀ ਉਹ ਕਿਸੇ ਵਿਪਰਵਾਦੀ ਰੀਤ ਨਾਲ ਨਹੀਂ ਕੀਤੀ ਹੋਣੀ। ਕਿਵੇਂ ਕੀਤੀ ਪਰ ਇਹਦਾ ਹਜੇ ਸਾਡੇ ਕੋਲ ਸਬੂਤ ਨਹੀਂ ਹੈ। ਉਸ ਤੋਂ ਅੱਗੇ ਚੱਲੀਏ। ਗੁਰੂ ਨਾਨਕ ਸਾਹਿਬ ਜੀ ਮਾਤ ਸੁਲੱਖਣੀ ਕੇਵਲ ਨਾਂ ਦੀ ਉਹ ਸੁਲੱਖਣੀ ਨਹੀਂ ਸੀ, ਉਹ ਅਸਲ ਵਿੱਚ ਗੁਨਾਹ ਕਰਕੇ ਵੀ ਸੁਲੱਖਣੀ ਸੀ। ਬਹੁਤ ਔਖਾ ਹੈ ਆਪਣੇ ਪਤੀ ਨੂੰ ਇਵੇਂ ਤੋਰਨਾ, ਉਹ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ। ਗੁਰੂ ਨਾਨਕ ਸਾਹਿਬ ਦੇ ਘਰ 2 ਪੁੱਤਰਾਂ ਨੇ ਜਨਮ ਲਿਆ।
ਜੇ ਥੋੜਾ ਜਿਹਾ ਵੀ ਤੁਸੀਂ ਚੇਤਾ ਰੱਖੋ ਨਾ, ਮੈਂ ਕੋਸ਼ਿਸ਼ ਕਰਾਂਗਾ ਵੀ ਆਪਾਂ ਕਿਸੇ ਤਰੀਕੇ ਆਪਣੇ ਜ਼ਿਹਨ ਵਿੱਚ ਵਸ ਜਾਏ। 1469 ਚ ਪ੍ਰਕਾਸ਼ ਹੋਇਆ, 1487 ਵਿੱਚ ਸ਼ਾਦੀ ਹੋਈ ਹੈ। 1487 ਆਪਣੇ ਬੱਚਿਆਂ ਨੂੰ ਤੁਸੀਂ ਇੰਗਲਿਸ਼ ਦੱਸ ਦਿਓ ਘਰ ਜਾ ਕੇ। ਤੇ 1494 ਵਿੱਚ ਪਹਿਲੇ ਪੁੱਤ ਦਾ ਜਨਮ ਹੋਇਆ, ਬਾਬਾ ਸ਼੍ਰੀ ਚੰਦ ਦਾ, ਤਲਵੰਡੀ 'ਚ। 1494 ਤੋਂ ਬਾਅਦ 3 ਸਾਲ ਮਗਰੋਂ ਦੂਜੇ ਪੁੱਤ ਦਾ 1497 ਦੇ ਵਿੱਚ ਬਾਬਾ ਲਖਮੀ ਦਾਸ ਦਾ ਜਨਮ ਹੋਇਆ। ਇਹ ਗੱਲ ਹਮੇਸ਼ਾ ਚੇਤਾ ਰੱਖੀਏ ਵੀ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੀ ਇੱਕ ਵੀ ਜ਼ਿੰਮੇਵਾਰੀ ਅਧੂਰੀ ਨਹੀਂ ਰੱਖੀ। ਉਹਨਾਂ ਇੱਕ ਚੰਗੇ ਪਿਓ ਵਾਂਗੂ ਬਹੁਤ ਪਿਆਰ ਆਪਣੇ ਬੱਚਿਆਂ ਨੂੰ ਦਿੱਤਾ ਹੈ, ਬਹੁਤ ਪਿਆਰ ਦਿੱਤਾ ਹੈ, ਅਥਾਹ ਪਿਆਰ ਕਰਦੇ ਸਨ। ਤੇ ਇਹਦੇ ਦਰਮਿਆਨ ਸਤਿਗੁਰੂ ਜੀ ਦੂਰ ਪਾਰ ਰੋਜ਼ ਦਿਹਾੜੇ ਵਪਾਰ ਕਰਨ ਜਾਂਦੇ ਨੇ, ਕਿਉਂਕਿ ਹੁਣ ਕਿਰਤ ਕਰਨ ਲੱਗ ਪਏ ਸਨ ਗੁਰੂ ਨਾਨਕ ਸਾਹਿਬ ਜੀ। ਤੇ ਜਦੋਂ ਉਹਨਾਂ ਦੀ ਉਮਰ ਕਰੀਬ 32 ਸਾਲ ਹੈ, ਹੁਣ ਚੇਤਾ ਰੱਖਿਓ ਜੀ, ਕਿਉਂਕਿ ਇਹ ਤਾਂ ਹੋ ਨਹੀਂ ਸਕਦਾ ਵੀ ਐਡੀ ਉਮਰ ਤੱਕ ਘਰ 'ਚ 2 ਬੱਚੇ ਵੀ ਹੋ ਗਏ ਹੁਣ ਤੇ ਸਤਿਗੁਰੂ ਜੀ ਕੁਛ ਕਰਦੇ ਹੀ ਨਾ ਹੋਣ। ਇਹ ਸਾਡੀ ਬਦਕਿਸਮਤੀ ਹੈ ਜੇ ਇਤਿਹਾਸ ਨੂੰ ਬਹੁਤ ਘੋਖਣ ਦੀ ਲੋੜ ਹੈ। ਤਲਵੰਡੀ ਦੇ ਵਿੱਚ ਹਜ਼ੂਰ ਨੇ 32 ਸਾਲ ਗੁਜ਼ਾਰੇ। ਜੇ 1 ਸਾਲ ਦੀ ਇੱਕ ਘਟਨਾ ਵੀ ਹੋਵੇ ਤਾਂ ਵੀ 32 ਘਟਨਾਵਾਂ ਤਾਂ ਸਾਡੇ ਕੋਲ ਹੋਣੀਆਂ ਚਾਹੀਦੀਆਂ ਨੇ, ਪਰ ਹੈ ਨਹੀਂ, ਹੈ ਨਹੀਂ। ਹੁਣ ਗੁਰੂ ਨਾਨਕ ਸਾਹਿਬ ਜੀ ਵਪਾਰ ਕਰਨ ਜਾਂਦੇ ਨੇ ਦੂਰ ਪਾਰ, ਤੇ ਸੁਭਾਅ ਹੁੰਦਾ ਹੈ ਮਾਪਿਆਂ ਦਾ, ਅਸੀਂ ਜਿੱਡੇ ਮਰਜ਼ੀ ਵੱਡੇ ਹੋ ਜਾਈਏ ਪਰ ਮਾਪਿਆਂ ਦੀਆਂ ਨਜ਼ਰਾਂ 'ਚ ਬੱਚੇ ਹੀ ਹੋਈਦਾ। ਪਿਤਾ ਜੀ ਹਰ ਵਾਰੀ ਜਦੋਂ ਜਾਂਦੇ ਨੇ, ਹਰ ਵਾਰੀ ਇੱਕ ਗੱਲ ਕਹਿੰਦੇ ਨੇ, ਪੁੱਤ ਚੰਗੀ ਤਰ੍ਹਾਂ ਵੇਖ ਪਰਖ ਕੇ ਕੋਈ ਲਾਭਕਾਰੀ ਸੌਦਾ ਕਰਕੇ ਆਵੀਂ, ਕੋਈ ਚੰਗਾ ਵਾਧੇ ਦਾ, ਚੰਗੇ 4 ਪੈਸੇ ਕਮਾਉਣ ਵਾਲਾ ਸੌਦਾ ਕਰਕੇ ਆਵੀਂ। ਗੁਰੂ ਨਾਨਕ ਸਾਹਿਬ ਜੀ ਬਹੁਤ ਨੇਕ ਪੁੱਤ ਸਨ, ਹਰ ਵਾਰੀ ਪਿਤਾ ਦੀ ਗੱਲ ਨੂੰ ਸੱਤ ਕਰਕੇ ਮੰਨ ਕੇ ਤੁਰ ਜਾਂਦੇ ਨੇ। ਇਸ ਵਾਰੀ ਵੀ ਗਏ। ਜਦੋਂ ਹੁਣ ਗਏ ਨਾ ਤੇ ਸਤਿਗੁਰੂ ਜੀ ਰਾਹ ਵਿੱਚ ਕਈ ਵਾਰੀ ਦੇਖਦੇ ਸਨ ਭਈ ਲੋਕ ਭੁੱਖੇ ਬੈਠੇ ਨੇ, ਕੁਝ ਸਾਧੂ ਲਿਬਾਸ ਵਿੱਚ ਲੋਕ ਭੁੱਖੇ ਬੈਠੇ ਨੇ। ਉਸ ਤੋਂ ਪਹਿਲਾਂ ਮੈਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੁਹਾਨੂੰ ਚੰਗੀ ਤਰ੍ਹਾਂ ਦਰਸਾਉਣੀ ਚਾਹੁੰਦਾ। ਗੁਰੂ ਨਾਨਕ ਸਾਹਿਬ ਇਹ ਚਾਹੁੰਦੇ ਸਨ ਵੀ ਲੋਕਾਂ ਦੇ ਮਨਾਂ 'ਚ ਭਰਮ ਕੱਢ ਦਈਏ ਵੀ ਭੁੱਖੇ ਰਹਿਣ ਨਾਲ ਰੱਬ ਮਿਲਦਾ ਹੈ। ਸਤਿਗੁਰੂ ਜੀ ਨੇ ਹੁਣ ਉਹਨਾਂ ਨਾਲ ਬੈਠ ਕੇ, ਉਹਨਾਂ ਫਕੀਰਾਂ ਨਾਲ ਬੈਠ ਕੇ ਗੱਲ ਕੀਤੀ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਕੀ ਹੈ? ਇਹ ਇੱਕ ਸ਼ਬਦ ਵਿੱਚੋਂ ਸਾਨੂੰ ਉਪਦੇਸ਼ ਮਿਲਦਾ ਹੈ। ਇਹ ਸ਼ਬਦ ਗੁਰੂ ਨਾਨਕ ਸਾਹਿਬ ਦਾ ਹੈ। ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ। ਘਰ ਵਿੱਚ ਮਸੀਤ ਕੌਣ ਬਣਾਉਂਦਾ? ਜਿਹੜਾ ਮੁੱਲਾਂ ਭੁੱਖਾ ਹੈ। ਜਿਹੜਾ ਭੁੱਖਾ ਨਹੀਂ ਹੈ ਨਾ, ਉਹ ਘਰੇ ਮਸੀਤ ਨਹੀਂ ਬਣਾਉਂਦਾ, ਉਹ ਮਸੀਤਾਂ ਬਣੀਆਂ ਹੋਈਆਂ ਉੱਥੇ ਕੰਮ ਕਰ ਰਹਿੰਦਾ। ਅੱਜ ਵੀ ਜਿਹੜੇ ਨਕਲੀ ਡੇਰੇ ਬਣੇ ਹੋਏ ਨੇ ਨਾ, ਇਹ ਉਹਨਾਂ ਲੋਕਾਂ ਦੇ ਡੇਰੇ ਨੇ ਜਿਨ੍ਹਾਂ ਦੀ ਇੱਥੋਂ ਤ੍ਰਿਪਤੀ ਨਹੀਂ ਹੋਈ। ਨਹੀਂ ਤਾਂ ਇੱਥੇ ਗੁਰਦੁਆਰੇ ਬਣੇ ਹੋਏ ਨੇ, ਅਸੀਂ ਵੀ ਤਾਂ ਪ੍ਰਚਾਰ ਕਰਨ ਆਉਂਦੇ, ਪ੍ਰਚਾਰ ਕਰਕੇ ਆਪਣੇ ਘਰ ਚਲੇ ਜਾਂਦੇ, ਅਸੀਂ ਕਿਹੜਾ ਡੇਰੇ ਬਣਾਉਂਦੇ। ਪਰ ਡੇਰਾ ਵੱਖਰਾ ਕੌਣ ਬਣਾਉਂਦਾ ਹੈ? ਜਿਹੜਾ ਭੁੱਖੇ ਮੁੱਲਾਂ ਹੈ, ਜਿਹਦੀ ਤ੍ਰਿਪਤੀ ਨਹੀਂ ਹੋਈ। ਭੁੱਖੇ ਮੁੱਲਾਂ ਘਰੇ ਮਸੀਤ। ਮਖੱਟੂ ਹੋਈ ਕੇ ਕੰਨ ਪੜਾਏ। ਮਖੱਟੂ ਦਾ ਅਰਥ ਤੁਸੀਂ ਸਮਝਦੇ ਹੋ, ਸਾਡੀ ਠੇਠ ਪੰਜਾਬੀ ਦਾ ਸ਼ਬਦ ਹੈ ਜਿਹੜਾ ਕੰਮਕਾਰ ਤੋਂ ਟਾਲਾ ਵੱਟਦਾ ਹੋਵੇ, ਫਰੀ ਦੀਆਂ ਖਾਣੀਆਂ ਚਾਹੁੰਦਾ ਹੋਵੇ। ਮਖੱਟੂ ਹੋਈ ਕੇ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ। ਕਹਿੰਦੇ ਆਪਣੇ ਜੀਵਨ ਵਿੱਚ ਸੱਚ ਨੂੰ ਨਾ ਪਛਾਣੇ ਤੇ ਆਪਣੇ ਜੀਵਨ ਵਿੱਚ ਕੇਵਲ ਕੂੜ ਨੂੰ ਆਸਰਾ ਬਣਾ ਕੇ ਤੁਰਦਾ ਹੋਵੇ। ਇਹੋ ਜਿਹੇ ਲੋਕ ਗੁਰਪੀਰ ਸਦਾਏ। ਨਾਉ ਦੇਖੋ ਕਿੱਡਾ ਵੱਡਾ ਰਖਾਉਂਦਾ, ਗੁਰਪੀਰ ਸਦਾਏ। ਗੁਰੂ ਪੀਰ ਕਹਾਉਂਦਾ ਹੋਵੇ। ਗੁਰਪੀਰ ਸਦਾਏ ਮੰਗਣ ਜਾਏ, ਲੋਕਾਂ ਦੇ ਘਰ ਮੰਗਦਾ ਫਿਰਦਾ।
ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕੈ ਮੂਲ ਨਾ ਲੱਗੀ ਐ ਪਾਏ। ਉਹਦੇ ਪੈਰਾਂ 'ਚ ਕਦੇ ਵੀ ਨਮਸਕਾਰ ਨਹੀਂ ਕਰਨੀ ਚਾਹੀਦੀ। ਸਾਹਿਬ ਕਹਿੰਦੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਨਾ ਧਰਮ ਦਾ। ਹੁਣ ਤੁਸੀਂ ਮਾਣ ਕਰਿਓ ਇਸ ਗੱਲ ਤੇ ਵੀ ਗੁਰੂ ਨਾਨਕ ਸਾਹਿਬ ਨੇ ਸਾਡੀਆਂ ਕਿੰਨੀਆਂ ਝੋਲੀਆਂ ਭਰੀਆਂ ਨੇ। ਸਾਹਿਬ ਕਹਿੰਦੇ ਸੁਣੋ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਹਿੰਦੇ ਜਿਹੜੇ ਲੋਕ ਦਸਾਂ ਨੌਹਾਂ ਦੀ ਕਿਰਤਕਾਰ ਕਰਕੇ ਆਪ ਵੀ ਖਾਂਦੇ ਨੇ, ਆਪਣੇ ਚੁਗਿਰਦੇ ਦਾ ਵੀ ਖਿਆਲ ਰੱਖਦੇ ਨੇ, ਕਹਿੰਦੇ ਸੱਚ ਕਰਕੇ ਜਾਣੇ ਉਹ ਰੱਬ ਦੇ ਘਰ ਨੂੰ ਜਾਣ ਵਾਲਾ ਰਸਤਾ ਉਹ ਲੋਕ ਪਛਾਣਦੇ ਨੇ। ਤੁਸੀਂ ਕਿਸੇ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਕੀ ਕਰਦੇ ਹੋ? ਪਹਿਲਾਂ ਰਸਤਾ ਪੁੱਛਦੇ ਹੋ। ਜਿਹਦੇ ਘਰ ਵੀ ਜਾਣਾ ਹੁੰਦਾ ਉਹਨੂੰ ਝੱਟ ਕਹਿੰਦੇ ਨੇ ਵੀ ਐਡਰੈਸ ਸੈਂਡ ਕਰਿਓ ਥੋੜ੍ਹਾ ਜਿਹਾ। ਜਿਹਦਾ ਰਸਤਾ ਹੀ ਨਹੀਂ ਪਤਾ ਉਹ ਮੰਜ਼ਿਲ ਤੇ ਕੀ ਜਾਣਾ। ਹੁਣ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਇਹ ਸਾਰੀ ਗੱਲ ਸਮਝਾਉਂਦੇ ਨੇ। ਇੱਕ ਪਲ ਹੋਰ ਲਵਾਂ ਤੁਹਾਡਾ, ਫਿਰ ਗੱਲ ਸਪਸ਼ਟ ਹੋ ਜਾਏਗੀ। ਬਹੁਤ ਤਵੱਜੋ ਦੇ ਕੇ ਸੁਣਿਓ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚ ਨਾ 4 ਰਾਜੇ ਤਬਦੀਲ ਹੋਏ ਨੇ। ਗੁਰੂ ਨਾਨਕ ਸਾਹਿਬ ਜੀ ਦੇ ਸਮੁੱਚੇ ਜੀਵਨ ਵਿੱਚ 4 ਰਾਜੇ ਤਬਦੀਲ ਹੋਏ ਨੇ। ਜਦੋਂ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਉਦੋਂ ਰਾਜਾ ਸੀ ਬਹਿਲੋਲ ਲੋਧੀ। ਫਿਰ ਉਸ ਤੋਂ ਬਾਅਦ ਵਿੱਚ ਉਹਦੇ ਪਰਿਵਾਰ ਵਿੱਚੋਂ ਬੈਠਿਆ ਸਿਕੰਦਰ ਲੋਧੀ। ਫਿਰ ਉਹਦੇ ਪਰਿਵਾਰ ਵਿੱਚੋਂ ਅੱਗੇ ਬੈਠਿਆ ਇਬਰਾਹਿਮ ਲੋਧੀ। ਇਹ 3 ਰਾਜੇ ਲੋਧੀਆਂ ਵਿੱਚੋਂ ਹੋਏ। ਉਸ ਤੋਂ ਬਾਅਦ ਵਿੱਚ ਉਸ ਲੋਧੀਆਂ ਦੇ ਰਾਜ ਤੋਂ ਬਾਅਦ ਵਿੱਚ ਅੱਗੇ ਬਾਬਰ ਆਉਂਦਾ ਹੈ ਤੇ ਬਾਬਰ ਆ ਕੇ ਮੁਗਲ ਰਾਜ ਦੀ ਨੀਂਹ ਰੱਖਦਾ। ਇਹ ਅੱਗੇ ਚਲੇ ਜਾਣਾ। ਹੁਣ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਇੱਕ ਵਾਰੀ ਫਿਰ ਦੁਹਰਾਵਾਂ, ਤੁਹਾਨੂੰ ਪਕੜ ਵਿੱਚ ਰੱਖਣੀ ਪੈਣੀ ਪੂਰੀ ਗੱਲ। ਸਭ ਤੋਂ ਪਹਿਲਾਂ ਬਹਿਲੋਲ ਲੋਧੀ, ਫਿਰ ਅੱਗੇ ਸਿਕੰਦਰ ਲੋਧੀ, ਫਿਰ ਅੱਗੇ ਇਬਰਾਹਿਮ ਲੋਧੀ ਜਿਹਨੂੰ ਬਾਬਰ ਨੇ ਹਰਾਇਆ ਸੀ। ਇਹ ਮੈਂ 9-3 ਕਿਉਂ ਲਏ? ਇਸ ਲਈ ਲਏ ਵੀ ਜਿਹੜਾ ਬਹਿਲੋਲ ਲੋਧੀ ਸੀ ਨਾ, ਉਹਦੇ ਨਾਂ ਦਾ ਸਿੱਕਾ ਚੱਲਦਾ ਸੀ। ਜਿਹੜੀ ਕਰੰਸੀ ਸੀ ਨਾ ਉਹ ਬਹਿਲੋਲ ਲੋਧੀ ਦੇ ਵੇਲੇ ਦੀ ਹੈ। ਉਸ ਵੇਲੇ ਦੇ ਸਿੱਕੇ ਨੂੰ ਬਹਿਲੋਲੀ ਕਿਹਾ ਜਾਂਦਾ ਹੈ। ਉਦੋਂ ਰੁਪਈਆ ਨਹੀਂ ਸੀ, ਉਹਦੇ ਸਿੱਕੇ ਨੂੰ ਕੀ ਕਹਿੰਦੇ ਨੇ? ਬਹਿਲੋਲੀ। ਤੇ ਜਿਹੜੀ ਇੱਕ ਬਹਿਲੋਲੀ ਹੈ ਉਹਦਾ 140 ਮਣ ਪੱਕਾ ਅਨਾਜ ਆਉਂਦਾ ਹੈ। ਪਕੜ ਵਿੱਚ ਰੱਖਿਓ। ਮੈਂ ਇੱਕ ਵਾਰੀ ਫਿਰ ਦੁਹਰਾਵਾਂ, ਬਹਿਲੋਲ ਲੋਧੀ ਦੇ ਵੇਲੇ ਦੀ ਕਰੰਸੀ ਚੱਲਦੀ ਹੈ। ਸਿਕੰਦਰ ਲੋਧੀ ਵੀ ਉਹਦੇ ਪਰਿਵਾਰ 'ਚੋਂ ਸੀ, ਉਹਨੇ ਆਪਣੇ ਪਿਓ ਦੀ ਕਰੰਸੀ ਨਹੀਂ ਬਦਲੀ। ਅੱਗੇ ਉਹਦਾ ਇਬਰਾਹਿਮ ਲੋਧੀ ਹੈ, ਉਹਨੇ ਵੀ ਆਪਣੇ ਬਜ਼ੁਰਗਾਂ ਦੀ ਕਰੰਸੀ ਨਹੀਂ ਬਦਲੀ। ਰਾਜੇ 2 ਬਦਲ ਗਏ ਪਰ ਕਰੰਸੀ ਉਹੀ ਹੈ, ਬਹਿਲੋਲੀ ਚੱਲਦੀ ਹੈ। ਉਸ ਬਹਿਲੋਲੀ ਦਾ ਜੇ ਕਿਤੇ ਤੁਸੀਂ ਸਮੁੱਚਾ ਵੇਰਵਾ ਦੇਖਣਾ ਹੋਵੇ, ਡਾਕਟਰ ਸੁਰਿੰਦਰ ਸਿੰਘ ਦੋਸਾਂਝ ਉਹਦੀ ਕਿਤਾਬ ਲਿਖੀ ਗੁਰੂ ਨਾਨਕ ਬਾਰੇ ਸੱਚ ਦੀ ਖੋਜ, ਇਹ ਕਿਤਾਬ ਉਹਦੀ। ਉਹ 'ਚ ਉਹਨਾਂ ਜ਼ਿਕਰ ਕੀਤਾ ਵੀ ਇੱਕ ਬਹਿਲੋਲੀ ਦਾ 140 ਮਣ ਅਨਾਜ ਆਉਂਦਾ ਹੈ ਤੇ 20 ਬਹਿਲੋਲੀਆਂ 20 ਰੁਪਈਏ ਦਾ ਕਿੰਨਾ ਆਇਆ? 2800 ਮਣ। ਹੁਣ ਤੁਸੀਂ ਸੋਚੋ ਵੀ 2800 ਮਣ ਸਿਰਾਂ ਤੇ ਤਾਂ ਢੋ ਨਹੀਂ ਸਕਦੇ। ਸਿਰਾਂ ਤੇ ਤਾਂ ਐਡਾ ਅਨਾਜ ਢੋ ਨਹੀਂ ਸਕਦੇ। ਚੂੜਕਾਣੇ ਤੋਂ ਲਿਆਉਣਾ, ਨਾਲ ਸ਼ਹਿਰ ਹੈ ਚੂੜਕਾਣਾ, ਤੇ ਇੰਨਾ ਅਨਾਜ ਉੱਥੋਂ ਲੈ ਕੇ ਆਉਣਾ ਇਹਨੂੰ ਕਈ ਲੰਮਾ ਸਮਾਂ ਲੱਗਿਆ ਹੋਏਗਾ। ਗੱਡੇ ਭਰ ਕੇ ਲਿਆਂਦੇ ਹੋਣਗੇ। ਅੱਜ ਵੀ ਤੁਸੀਂ ਗੁਰਦੁਆਰਾ ਸਾਹਿਬ 'ਚ ਲੰਗਰ ਕਰਨਾ ਹੁੰਦਾ ਹੈ ਤੇ ਕਿੰਨੇ ਆਪਣੇ ਸੱਜਣਾ ਮਿੱਤਰਾਂ ਨੂੰ ਸੱਦਦੇ ਆ, ਦਾਲ ਸਬਜ਼ੀਆਂ ਕੱਟਦੇ ਬਣਾਉਂਦੇ ਆ, ਕਿੰਨਾ ਟਾਈਮ ਲੱਗਦਾ। ਜੇ ਥੋੜ੍ਹਾ ਜਿਹਾ ਧਿਆਨ ਦਿਓ ਤਾਂ ਫਿਰ ਬਹੁਤ ਚੰਗਾ ਹੋਏਗਾ। ਹੁਣ ਇਤਨਾ ਲੰਮੇਰਾ ਸਾਰਾ ਪ੍ਰਬੰਧ ਕਰਨਾ ਇੱਕ ਘੜੀ 'ਚ ਤਾਂ ਹੋ ਨਹੀਂ ਗਿਆ ਸੀ। ਸਾਖੀ ਨੂੰ ਬੜੀ ਛੋਟੀ ਜਿਹੀ ਕਰਕੇ ਸੁਣਾ ਦਿੰਦੇ ਨਹੀਂ, ਬਹੁਤ ਲੰਮੇ ਸਮੇਂ ਦਾ ਪ੍ਰਬੰਧ ਸੀ। ਦੂਜੀ ਗੱਲ, ਇਹਨੂੰ ਵੀ ਧਿਆਨ ਦੇ ਕੇ ਸੁਣਿਓ। ਇਹ ਗੱਲ ਅੱਜ ਵੀ ਚੱਲਦੀ ਹੈ ਵੀ ਜਦੋਂ 2 ਕੰਪਨੀਆਂ ਵਾਲੇ ਬੰਦਿਆਂ ਨੇ ਆਪਸ ਵਿੱਚ ਹੀ ਡਿਸਕਸ਼ਨ ਕਰਨੀ ਹੁੰਦੀ ਹੈ ਨਾ, ਉਹ ਲੰਚ ਜਾਂ ਡਿਨਰ ਰੱਖ ਲੈਂਦੇ ਨੇ ਕਿਧਰੇ। ਖਾਣਾ ਅਸਲ 'ਚ ਇੱਕ ਸਬੱਬ ਹੈ, ਕਰਨੀਆਂ ਹੁੰਦੀਆਂ ਵਿਚਾਰਾਂ ਨੇ। ਇਸੇ ਤਰ੍ਹਾਂ ਗੁਰੂ ਜੀ ਨੇ ਉਹਨਾਂ ਦਾ ਖਾਣਾ ਤਾਂ ਇੱਕ ਬਹਾਨਾ ਬਣਾ ਲਿਆ ਵੀ ਤੁਸੀਂ ਖਾਣੇ ਤੇ ਆਓ। ਅਸਲ 'ਚ ਤਾਂ ਵਿਚਾਰ ਕਰਨੀ ਸੀ।
ਜਦੋਂ ਖਾਣੇ ਤੇ ਆਏ ਤੇ ਸਤਿਗੁਰੂ ਜੀ ਨੇ ਫਿਰ ਉਹਨਾਂ ਨੂੰ ਵਿਚਾਰ ਕੀਤੀ, ਕਹਿਣ ਲੱਗੇ ਭਲਿਓ ਤੁਸੀਂ ਤਾਂ ਕਿਧਰੇ ਜੋਗੇ ਨਹੀਂ ਰਹੇ। ਇਹ ਰੱਬ ਦਾ ਵੀ ਅਸੂਲ ਨਹੀਂ ਵੀ ਤੁਸੀਂ ਭੁੱਖੇ ਰਹੋ, ਉਹ ਤੇ ਦਾਤਾ ਹੈ, ਉਹ ਤਾਂ ਚਾਹੁੰਦਾ ਹੀ ਨਹੀਂ। ਹੁਣ ਦਾਤਾ ਹੋਵੇ ਤੇ ਦਾਤਾ ਥੋੜਾ ਚਾਹੁੰਦਾ ਵੀ ਤੁਸੀਂ ਭੁੱਖੇ ਰਹੋ। ਸਭਨਾ ਜੀਆਂ ਕਾ ਇੱਕ, ਬੋਲੋ ਪਿਆਰ ਨਾਲ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ। ਉਹ ਰੱਬ ਤੇ ਦਾਤਾ ਹੈ। ਰੱਬ ਕਦੋਂ ਚਾਹੁੰਦਾ ਵੀ ਤੁਸੀਂ ਭੁੱਖੇ ਰਹੋ ਤੇ ਮੈਂ ਤੁਹਾਨੂੰ ਖੁਸ਼ ਹੋਵਾਂਗਾ ਤੁਹਾਡੀ ਗੱਲ ਤੋਂ। ਨੰਬਰ 1 ਤਾਂ ਤੁਸੀਂ ਰੱਬ ਦੇ ਵੱਲੋਂ ਵੀ ਚੰਗਾ ਨਹੀਂ ਕੰਮ ਕਰ ਰਹੇ। ਦੂਜੀ ਗੱਲ, ਤੁਹਾਡੀ ਮਾਂ ਨੇ ਕੀ ਵਿਗਾੜਿਆ ਜਿਹਨੂੰ ਛੱਡ ਕੇ ਆ ਗਏ? ਤੁਹਾਡੇ ਪਿਓ ਨੇ ਹਜ਼ਾਰਾਂ ਦੁੱਖ ਕੱਟ ਕੇ ਤੁਹਾਨੂੰ ਪਾਲਿਆ, ਤੁਸੀਂ ਆਪਣੇ ਮਾਂ ਨੂੰ ਵੀ, ਆਪਣੇ ਪਿਓ ਨੂੰ ਵੀ, ਆਪਣੇ ਭੈਣ ਭਰਾਵਾਂ ਸਭ ਕੁਝ ਨੂੰ ਛੱਡ ਕੇ ਆ ਕੇ ਇੱਥੇ ਸਵਾਹ ਮਲ ਕੇ ਬੈਠੇ ਹੋਏ ਹੋ। ਇਹ ਦੱਸੋ ਤੁਸੀਂ ਕਿੱਡਾ ਕੁ ਚੰਗਾ ਕੰਮ ਕਰ ਰਹੇ ਹੋ? ਇੱਕ ਬੱਚਾ ਵੀ ਆਪਣੇ ਖਿਡੌਣੇ ਨੂੰ ਮਿੱਟੀ 'ਚ ਪਾ ਕੇ ਰੋਲ ਦੇਵੇ ਨਾ, ਅਸੀਂ ਬੱਚੇ ਨੂੰ ਵੀ ਬਰਦਾਸ਼ਤ ਨਹੀਂ ਕਰਦੇ ਵੀ ਤੈਨੂੰ ਖੇਡਣਾ ਨਹੀਂ ਆਉਂਦਾ, ਤੂੰ ਆਪਣੇ ਖਿਡੌਣੇ ਨੂੰ ਮਿੱਟੀ ਵਿੱਚ ਰੋਲ ਰਿਹਾ। ਤੇ ਤੁਸੀਂ ਹੀਰੇ ਵਰਗੇ ਜਨਮ ਨੂੰ ਮਿੱਟੀ 'ਚ ਰੋਲ ਰਹੇ ਹੋ, ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗ ਸਕਿਆ ਵੀ ਜ਼ਿੰਦਗੀ ਦਾ ਧਰਮ ਕੀ ਹੈ। ਜਦੋਂ ਉਹਨਾਂ ਨੂੰ ਮਿੱਠੀਆਂ ਲਾਹਣਤਾਂ ਪਾ ਕੇ ਗੁਰੂ ਨਾਨਕ ਸਾਹਿਬ ਨੇ ਜਗਾਇਆ ਤੇ ਉਹਨਾਂ ਨੂੰ ਆਪਣੇ ਫਰਜ਼ ਦਾ ਪਤਾ ਲੱਗਿਆ। ਯਕੀਨ ਕਰਕੇ ਜਾਣਿਓ, ਦੁਬਾਰੇ ਗੁਰੂ ਨਾਨਕ ਸਾਹਿਬ ਨੇ ਅਜਿਹਾ ਲੰਗਰ ਨਹੀਂ ਕਦੇ ਲਾਇਆ। ਲੋੜ ਹੀ ਨਹੀਂ ਪਈ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਜਿਹੜੇ ਭੱਜੇ ਹੋਏ ਸਾਨੂੰ ਘਰ ਗ੍ਰਸਤੀ 'ਚ ਵਾਪਸ ਚਲੇ ਗਏ, ਇੰਨੀਆਂ ਲਾਹਣਤਾਂ ਨਹੀਂ ਸਹਾਰ ਹੋਈਆਂ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ 3-4 ਦਿਨ ਲੱਗ ਗਏ ਇਸ ਗੱਲ 'ਚ ਤੇ ਵਾਪਸ ਖਾਲੀ ਹੱਥ ਪਰਤ ਆਏ। ਬੇਬੇ ਨਾਨਕੀ ਉਦੋਂ ਆਪਣੇ ਸਹੁਰੇ ਘਰ ਤੋਂ ਪੇਕੇ ਘਰ ਇਸ ਤਲਵੰਡੀ 'ਚ ਆਏ ਹੋਏ ਸਨ, ਇਸ ਤਲਵੰਡੀ 'ਚ ਆਏ ਹੋਏ ਸਨ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਬਾਹਰ ਬੈਠ ਕੇ, ਵੀ ਪਿਤਾ ਦਾ ਸੁਭਾਅ ਥੋੜਾ ਜਿਹਾ ਕਾਲਾ ਹੈ ਤੇ ਕਾਲੇ ਸੁਭਾਅ ਵਿੱਚ ਇੱਕੋ ਵਾਰੀ ਜਾ ਕੇ ਗੱਲ ਨਾ ਦੱਸਾਂ, ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਜਾਂ ਆਪਣੇ ਨਾਲ ਦੇ ਸਾਥੀ ਨੂੰ ਭੇਜਿਆ ਵੀ ਘਰ ਜਾ ਕੇ ਦੱਸੋ। ਹੁਣ ਮਹਿਤਾ ਕਾਲੂ ਜੀ ਬਹੁਤ ਕਲਪੇ ਹੋਏ ਵੀ ਉਹ ਖਾਲੀ ਹੱਥ ਤੇ ਇੰਨੇ ਪੈਸੇ ਉਜਾੜ ਆਏ ਨੇ, ਉਹਨਾਂ ਨੂੰ ਇਉਂ ਲੱਗਿਆ ਤੇ ਉਹ ਵਾਪਸ ਚੱਲੇ ਨੇ। ਹੁਣ ਬੜੇ ਗੁੱਸੇ ਵਿੱਚ ਚੱਲੇ ਨੇ ਤੇ ਮਾਂ ਤ੍ਰਿਪਤਾ ਇੱਕ ਗੱਲ ਕਹਿੰਦੀ ਬੜੇ ਪਿਆਰ ਨਾਲ, ਮੈਂ ਆਪਣੀ ਧੀਆਂ ਬੱਚਿਆਂ ਨੂੰ ਬਰਾਬਰ ਦੀ ਗੱਲ ਕਰਦਾ ਆ ਰਿਹਾ। ਮਾਂ ਤ੍ਰਿਪਤਾ ਕਹਿਣ ਲੱਗੀ, ਨਾਨਕੀ ਤੂੰ ਜਾ, ਜੇ ਤੂੰ ਜਾ ਕੇ ਆਪਣੇ ਪਿਓ ਦੀ ਬਾਂਹ ਪਕੜ ਲਈ ਨਾ ਤੇ ਉਹਨੇ ਠੰਡਾ ਹੋ ਜਾਣਾ। ਕਿੱਡਾ ਅਦਬ ਸਤਿਕਾਰ ਹੈ। ਉਹਨੂੰ ਪਤਾ ਵੀ ਬੇਬੇ ਨਾਨਕੀ ਦੇ ਕੋਲ ਇੰਨੀ ਤਾਕਤ ਹੈ। ਬੇਬੇ ਨਾਨਕੀ ਮਗਰ ਮਗਰ ਆਪਣੇ ਪਿਓ ਤੇ ਚਲੇ ਗਈ। ਜਦੋਂ ਗੁਰੂ ਨਾਨਕ ਸਾਹਿਬ ਦੇ ਕੋਲ ਪਹੁੰਚੇ, ਜਦੋਂ ਗੁਰੂ ਨਾਨਕ ਸਾਹਿਬ ਦੇ ਕੋਲ ਪਹੁੰਚੇ ਤੇ ਉਦੋਂ ਪਹੁੰਚਦਿਆਂ ਸਾਰ ਉਹਨਾਂ ਗੁਰੂ ਨਾਨਕ ਸਾਹਿਬ ਜੀ ਉੱਠ ਕੇ ਖਲੋ ਗਏ ਪਿਤਾ ਜੀ ਨੂੰ ਦੇਖ ਕੇ। ਉਹਨਾਂ ਪੁੱਛਿਆ 20 ਰੁਪਏ ਕਿੱਥੇ ਖਰਚ ਕੇ ਆਇਆ? ਦੇਖਦਿਆਂ ਸਾਰ ਇੱਕ ਚਪੇੜ ਮਾਰ ਦਿੱਤੀ, ਦੂਜੀ ਨਹੀਂ ਵੱਜਣ ਦਿੱਤੀ। ਬੇਬੇ ਨਾਨਕੀ ਨੇ ਆ ਕੇ ਗਲਵੱਕੜੀ ਪਾ ਲਈ। ਮਹਿਤਾ ਕਾਲੂ ਸ਼ਾਂਤ ਹੋ ਗਏ। 2 ਗੱਲਾਂ ਕਹਿ ਕੇ ਤੁਰਨਾ ਚਾਹੁੰਦਾ। ਮੇਰਾ ਮਤਲਬ ਇਸ ਗੱਲ ਦਾ ਵੀ ਅਸੀਂ ਅੱਜ ਦੇਖੀਏ, ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਤਾਂ ਕੌਣ ਹੈ, ਇਕੱਲਾ ਮੱਥਾ ਟੇਕਣ ਨਾਲ ਕੋਈ ਫਰਕ ਨਹੀਂ ਪੈਣਾ। ਹੁਣ ਸੋਚ ਕੇ ਦੇਖੋ ਵੀ ਅੱਜ ਮਾਂ-ਬਾਪ ਜਿਹੜੇ ਨਾ ਉਹ ਕਿੰਨਾ ਤਰਸਦੇ ਨੇ, ਕਿੰਨਾ ਤਰਸਦੇ ਨੇ ਵੀ ਅਸੀਂ ਆਪਣੇ ਬੱਚੇ ਨੂੰ ਕੁਝ ਕਹਿ ਸਕੀਏ। ਗੁਰੂ ਨਾਨਕ ਸਾਹਿਬ ਵਿਆਹੇ ਹੋਏ ਨੇ, ਉਹ 32 ਇਅਰਸ ਉਹਨਾਂ ਦੀ ਉਮਰ ਹੈ ਇਸ ਵੇਲੇ। ਉਹ 2 ਬੱਚਿਆਂ ਦੇ ਬਾਪ ਨੇ, ਉਹਦੇ ਪਿਓ ਨੇ ਚਪੇੜ ਮਾਰੀ। ਅੱਜ ਦੇ ਬੱਚੇ ਨੂੰ ਝਿੜਕ ਦੇ ਕੇ ਦੇਖੋ ਤੇ ਮਾਂ-ਬਾਪ ਡਰਦੇ ਹੁੰਦੇ ਨੇ ਬੱਚਾ ਕੁਝ ਕਰ ਨਾ ਲਵੇ। 10 ਵਾਰੀ ਜਾ ਕੇ ਉਹਦੇ ਬੈੱਡਰੂਮ 'ਚ ਦੇਖਦੇ ਨੇ। ਕਿੱਡੇ ਨਾਜ਼ੁਕ ਰਿਸ਼ਤੇ ਬਣ ਗਏ। ਆਹ ਕੁਝ ਸਿੱਖੀਏ, ਆਹ ਕੁਝ ਸਿੱਖੀਏ ਵੀ ਜੇ ਪਿਓ ਕਿਸੇ ਵੇਲੇ ਝਿੜਕ ਵੀ ਦੇਵੇ ਨਾ ਤੇ ਪਿਓ ਮਾਣ ਨਾਲ ਸੌਂ ਜਾਏ। ਉਹਨੂੰ ਪਤਾ ਵੀ ਮੇਰਾ ਪੁੱਤ ਇਹੋ ਜਿਹਾ, ਜੇ ਮੈਂ ਝਿੜਕਿਆ ਨਾ ਤਾਂ ਸਵੇਰੇ ਆ ਕੇ ਮੈਨੂੰ ਗਲਵੱਕੜੀ ਪਾਏਗਾ। ਇੰਨੇ ਰਿਸ਼ਤੇ ਗੂੜ੍ਹੇ ਕਰੀਏ ਆਪਾਂ ਆਪਣੇ ਜੀਵਨ ਵਿੱਚ। ਮਾਂ-ਬਾਪ ਤਰਸਣ ਨਾ, ਮਾਂ-ਬਾਪ ਦੇਖਣ ਨਾ ਵੀ ਅਸੀਂ ਆਪਣੇ ਬੱਚੇ ਨੂੰ ਕਿਸੇ ਗਲਤੀ ਲਈ ਕਿਵੇਂ ਘੂਰੀਏ। ਅੱਜ ਮਾਂ-ਬਾਪ ਸਾਨੂੰ ਬੋਝ ਲੱਗਣ ਲੱਗ ਪਏ। ਕਿਉਂ ਲੱਗਣ ਲੱਗ ਪਏ? ਉਹ ਰਿਸ਼ਤਿਆਂ 'ਚ ਨਿੱਘ ਨਹੀਂ ਰਿਹਾ। ਆਹ ਸਮਝਿਓ, ਜੇ ਗੁਰੂ ਨਾਨਕ ਸਾਹਿਬ ਕੋਲੋਂ ਏਡੇ ਵੱਡੇ ਜਗਤ ਦਾ ਮਾਲਕ ਹੋਵੇ ਤੇ ਮੂੰਹ ਤੇ ਚਪੇੜ ਮਾਰ ਦੇਵੇ ਪਿਤਾ, ਤਾਂ ਇੱਕ ਵੀ ਸ਼ਬਦ ਨਾ ਕਵੇ, ਮੁਖ ਨੀਵਾਂ ਕਰਕੇ ਖਲੋਤੇ ਨੇ। ਇਹ ਹੈ ਗੁਰੂ ਨਾਨਕ। ਇਹਨੂੰ ਸਮਝੋ, ਇਹਨੂੰ ਸਿੱਖਿਆ ਨੂੰ ਘਰ ਘਰ ਲੈ ਕੇ ਜਾਈਏ ਆਪਣੇ ਜੀਵਨ ਵਿੱਚ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਘਰੇ ਆ ਗਏ। ਉਸ ਤੋਂ ਬਾਅਦ ਵਿੱਚ
ਰਾਏ ਬੁਲਾਰ ਨੂੰ ਪਤਾ ਲੱਗਿਆ ਭਈ ਗੁਰੂ ਨਾਨਕ ਸਾਹਿਬ ਦੇ ਚਪੇੜ ਮਾਰੀ ਹੈ। ਰਾਏ ਬੁਲਾਰ ਕੁਰਲਾ ਉੱਠਿਆ। ਮਹਿਤਾ ਕਾਲੂ ਜੀ ਨੂੰ ਬੁਲਾ ਕੇ ਹੱਥ ਜੋੜ ਕੇ ਕਹਿਣ ਲੱਗੇ, ਮਹਿਤਾ ਜੀ, ਜੇ ਤਾਂ ਆਪਾਂ ਆਪਣਾ ਦੁਨਿਆਵੀ ਸੰਬੰਧ ਦੇਖੀਏ ਫਿਰ ਤੁਸੀਂ ਇੱਕ ਪਟਵਾਰੀ ਹੋ, ਅਮੀਰ ਹੋ ਬਹੁਤ, ਪਰ ਜੇ ਤੁਸੀਂ ਅੰਦਰੂਨੀ ਰਿਸ਼ਤਾ ਦੇਖੀਏ ਨਾ ਤਾਂ ਤੁਸੀਂ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਹੋ। ਮੇਰਾ ਜੀ ਕਰਦਾ ਮੈਂ ਲੱਖਾਂ ਵਾਰੀ ਤੁਹਾਨੂੰ ਸਜਦਾ ਕਰਾਂ। ਮੈਂ ਹੱਥ ਜੋੜ ਬੇਨਤੀ ਕਰਨਾ ਹੈ, ਗੁਰੂ ਨਾਨਕ ਜੋ ਮਰਜੀ ਵਿਗਾੜ ਆਵੇ, ਹੋ ਸਕਦਾ ਕਿਸੇ ਦਾ ਇੰਨਾ ਪਿਆਰ, ਗੁਰੂ ਨਾਨਕ ਸਾਹਿਬ ਜੋ ਮਰਜੀ ਵਿਗਾੜ ਆਵੇ, ਜਿੰਨਾ ਮਰਜੀ ਨੁਕਸਾਨ ਕਰ ਦੇਵੇ, ਤੁਸੀਂ ਮੇਰੇ ਕੋਲੋਂ ਲੈ ਲਿਓ। ਵਾਸਤਾ ਜੇ ਰੱਬ ਦਾ, ਹੁਣ ਤਾਂ ਝਿੜਕ ਲਿਆ, ਮੁੜ ਕੇ ਕਦੇ ਝਿੜਕਿਓ ਨਾ। ਇਹ ਹੈ ਇਸ਼ਕ, ਇਹ ਹੈ ਪ੍ਰੀਤ। ਹਾਲਾਂਕਿ ਉਹ ਮੁਸਲਮਾਨ ਸੀ, ਉਹਨੂੰ ਨਮਾਜ਼ਾਂ ਭੁੱਲ ਗਈਆਂ, ਉਹਨੂੰ ਮੱਕਾ ਭੁੱਲ ਗਿਆ, ਉਹਨੂੰ ਮਸਜਿਦ ਭੁੱਲ ਗਈ, ਉਹਨੂੰ ਜ਼ਕਾਤ ਭੁੱਲ ਗਈ, ਉਹਨੂੰ ਕੁਰਾਨ ਮਜੀਦ ਭੁੱਲ ਗਈ, ਉਹਨੂੰ ਗੁਰੂ ਨਾਨਕ ਯਾਦ ਹੈ। ਮਹਿਤਾ ਕਾਲੂ ਨੇ ਗੱਲ ਚੰਗੀ ਮੰਨ ਲਈ। ਹੁਣ ਰਾਏ ਬੁਲਾਰ ਕੋਲੋਂ ਇਹ ਸਹਾਰਨਾ ਹੋਇਆ। ਬੀਬੀ ਨਾਨਕੀ ਤਾਂ ਆਈ ਹੋਈ ਸੀ। ਰਾਏ ਬੁਲਾਰ ਨੇ ਬੜੇ ਪਿਆਰ ਨਾਲ ਕਿਹਾ, ਕਹਿਣ ਲੱਗਿਆ, ਧੀਏ ਤੂੰ ਇੱਕ ਕੰਮ ਕਿਉਂ ਨਹੀਂ ਕਰਦੀ? ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਮੈਂ ਗੁਰੂ ਨਾਨਕ ਸਾਹਿਬ ਨੂੰ ਕੋਈ ਕੰਮ ਨਹੀਂ ਦੇ ਸਕਦਾ, ਕਿਉਂਕਿ ਇਹ ਰਿਸ਼ਤਾ ਉਲਟਾ ਹੋ ਜਾਏਗਾ। ਮੈਂ ਆਪਣੇ ਕੋਲ ਕੋਈ ਕੰਮ ਨਹੀਂ ਦੇ ਸਕਦਾ, ਕਿਉਂਕਿ ਰਿਸ਼ਤਾ ਉਲਟਾ ਹੋ ਜਾਏਗਾ। ਮੈਂ ਤਾਂ ਇਹਨੂੰ ਗੁਰੂ ਮੰਨਦਾ, ਇਹਦੇ ਨਾਂ 'ਤੇ ਨਗਰੀ ਵਸਦੀ ਹੈ, ਸਾਰਾ ਇਲਾਕਾ ਸੁਭਾਗਾ ਵਸਦਾ ਹੈ, ਅਤੇ ਮੈਂ ਇਹਨੂੰ ਕੀ ਕੰਮ ਦਿਆਂ? ਮੈਂ ਇਹਨੂੰ ਕੋਈ ਕੰਮ ਨਹੀਂ ਦੇ ਸਕਦਾ। ਪਰ ਪਿਤਾ ਜੀ ਦਾ ਮਨ ਠੰਡਾ ਕਰਨ ਵਾਸਤੇ ਤੁਸੀਂ ਇੱਕ ਕੰਮ ਕਰੋ, ਇਹਨੂੰ ਸੁਲਤਾਨਪੁਰ ਲੋਧੀ ਲੈ ਜਾਓ, ਉੱਥੇ ਕੋਈ ਕੰਮ ਦਵਾ ਦਿਓ। ਹੁਣ ਬੇਬੇ ਨਾਨਕੀ ਨੇ ਆਪਣੇ ਪਤੀ ਭਾਈ ਜੈ ਰਾਮ ਜੀ ਨਾਲ ਜਾ ਕੇ ਗੱਲ ਕੀਤੀ ਵੀ ਵੀਰ ਨੂੰ ਇੱਥੇ ਕਿਧਰੇ ਕੰਮ ਦਵਾ ਦਈਏ। ਉਹਨਾਂ ਨੇ ਸਾਰੀ ਗੱਲਬਾਤ ਰਾਏ ਉਸ ਵੇਲੇ ਨਵਾਬ ਦੌਲਤ ਖਾਂ ਦੇ ਨਾਲ ਕੀਤੀ। ਨਵਾਬ ਦੌਲਤ ਖਾਂ ਨਾਲ ਗੱਲ ਕੀਤੀ ਵੀ ਤੁਸੀਂ ਇੱਥੇ ਮੋਦੀ ਖਾਨੇ 'ਚ ਰੱਖ ਲਓ। ਉਹਨੇ ਆਖਿਆ ਠੀਕ ਹੈ। ਗੁਰੂ ਨਾਨਕ ਸਾਹਿਬ ਦੇ ਵਪਾਰ ਦੀ ਚਰਚਾ ਬਹੁਤ ਦੂਰ ਤੱਕ ਫੈਲ ਚੁੱਕੀ ਹੋਈ ਸੀ, ਬਹੁਤ ਦੂਰ ਤੱਕ ਫੈਲ ਚੁੱਕੀ ਹੋਈ ਸੀ। ਇੱਕ ਗੱਲ ਮੈਂ ਪਿੱਛੋਂ ਭੁੱਲ ਗਿਆ, ਉਹ ਕਹਿ ਕੇ ਮੈਂ ਫਿਰ ਅੱਗੇ ਤੋਰਨੀ ਚਾਹੁੰਦਾ। ਆਪਾਂ ਨੂੰ ਥੋੜ੍ਹਾ ਜਿਹਾ ਇੱਕ ਵਾਰੀ ਫਿਰ ਪਿੱਛੇ ਜਾਣਾ ਪੈਣਾ। ਗੁਰੂ ਨਾਨਕ ਸਾਹਿਬ ਜੀ ਨੇ ਲੰਗਰ ਲਾਇਆ। ਇੱਕ ਦੁਨੀਆ 'ਚ ਆਪਣੇ ਆਪ 'ਚ ਅਨੋਖੀ ਗੱਲ ਸੀ। ਇਹ ਆਪਣੇ ਆਪ 'ਚ ਇੱਕ ਵਿਲੱਖਣ ਗੱਲ ਹੈ। ਅੱਜ ਸਿੱਖ ਜਿੱਥੇ ਵੀ ਬੈਠਾ ਹੈ ਨਾ, ਉੱਥੋਂ ਇਹ ਦਾਤ ਮਿਲ ਜਾਂਦੀ ਹੈ। ਭਾਵੇਂ ਕੋਈ ਰਾਤ ਬਰਾਤੇ ਆਵੇ, ਵੇਲੇ ਕਵੇਲੇ ਆਵੇ, ਉਹਨੂੰ ਪਤਾ ਵੀ ਗੁਰੂ ਦੇ ਘਰ ਤੋਂ ਲੰਗਰ ਮਿਲ ਜਾਣਾ। ਸੱਚਾ ਸੌਦਾ ਉਹਨੂੰ ਕਹਿੰਦੇ ਨੇ, ਜਿਹਨੂੰ ਕਦੇ ਕੋਈ ਮੁੜ ਕੇ ਝੂਠਾ ਸਾਬਤ ਨਾ ਕਰ ਸਕੇ। ਸੱਚਾ ਸੌਦਾ ਇਸ ਲਈ ਹੈ, ਗੁਰੂ ਨਾਨਕ ਸਾਹਿਬ ਦੇ ਖਰਚੇ ਹੋਏ 20 ਉਹ ਦਮੜੇ, ਉਹ ਦੁਨੀਆ ਖਾਈ ਜਾ ਰਹੀ ਹੈ, ਪਰ ਪਤਾ ਨਹੀਂ ਮੇਰਾ ਮਾਲਕ ਕਿੱਥੋਂ ਬਰਕਤਾਂ ਪਾਈ ਜਾਂਦਾ ਹੈ। ਦੁਨੀਆ ਭਰ ਦੇ ਵਿੱਚ ਇੱਕ ਅਸੂਲ ਹੈ, ਦੁਨੀਆ ਭਰ 'ਚ ਇੱਕ ਅਸੂਲ ਹੈ, ਜਦੋਂ ਕੋਈ ਮੰਗਤਾ ਆਉਂਦਾ ਹੈ, ਉਹ ਮੰਗਤਾ ਤਰਲੇ ਕਰਦਾ, ਹੱਥ ਜੋੜਦਾ, ਤੇ ਜਿਹਨੇ ਕੁਛ ਦੇਣਾ ਹੁੰਦਾ ਉਹ ਝਿੜਕਾ ਮਾਰਦਾ, ਤੇ ਕਈ ਵਾਰੀ ਕਈ ਕੁਛ ਕਹਿੰਦਾ। ਇੱਕ ਇਕੱਲਾ ਗੁਰੂ ਨਾਨਕ ਦਾ ਘਰ ਹੈ ਜਿੱਥੇ ਮੰਗਤਾ ਬੜੇ ਮਾਣ ਨਾਲ ਆਉਂਦਾ, ਤੇ ਇੱਥੇ ਲੰਗਰ ਛਕਾਉਣ ਵਾਲਾ ਹੱਥ ਜੋੜਦਾ। ਇੱਥੇ ਉਲਟੀ ਗੱਲ ਹੈ। ਇੱਥੇ ਮੰਗਤਾ ਨਹੀਂ ਹੱਥ ਜੋੜਦਾ, ਹੱਥ ਜੋੜ ਕੇ ਨਹੀਂ ਕਹਿੰਦਾ ਮੈਨੂੰ ਥਾਲੀ ਦੇ ਦਿਓ। ਉਹ ਬੜੇ ਮਾਣ ਨਾਲ ਥਾਲੀ ਚੁੱਕ ਕੇ ਜਾਂਦਾ। ਉਹ ਆਪਣੇ ਕੱਪੜਿਆਂ ਨੂੰ ਨਹੀਂ ਦੇਖਦਾ, ਉਹ ਨਹੀਂ ਦੇਖਦਾ ਵੀ ਮੈਂ ਦਿਹਾੜੀ ਕਰ ਰਿਹਾ, ਤੇ ਸਾਹਮਣੇ ਕੋਈ ਥਾਲੀ ਪਕੜਾਉਣ ਵਾਲਾ ਭਾਵੇਂ ਕੋਈ ਜਿੱਡੇ ਮਰਜ਼ੀ ਬਹੁਤੇ ਤੇ ਹੋਵੇ, ਉਹ ਨਹੀਂ ਪਰਵਾਹ ਕਰਦਾ। ਉਹ ਕਹਿੰਦਾ ਤਾਂ ਕੀ ਹੋਇਆ ਜੇ ਮੇਰੀ ਰੇਹੜੀ ਚਲਾਉਣ ਵਾਲਾ, ਤੇ ਸਾਹਮਣੇ ਭਾਵੇਂ ਰਾਜਾ ਮਹਾਰਾਜਾ ਵੀ ਕਿਉਂ ਨਾ ਖੜਾ ਹੋਵੇ, ਉਹਨੂੰ ਪਰਵਾਹ ਨਹੀਂ ਹੁੰਦੀ। ਉਹ ਬੜੇ ਮਾਣ ਨਾਲ ਥਾਲੀ ਚੁੱਕਦਾ ਤੇ ਚੁੱਕ ਕੇ ਅੱਗੇ ਲੰਗਰ 'ਚ ਬੈਠ ਜਾਂਦਾ। ਉਹਨੂੰ ਪਤਾ ਵੀ ਵਰਤਾਉਣ ਵਾਲਾ ਆਪੇ ਆਏਗਾ। ਹੱਥ ਜੋੜਦੇ ਨੇ ਲੋਕ ਵੀ ਭਾਈ ਆਇਓ, ਤੁਸੀਂ ਲੰਗਰ ਛਕ ਕੇ ਜਾਇਓ। ਫਿਰ ਉਹ ਜਦੋਂ ਥਾਲੀ ਲੈ ਕੇ ਖਾਲੀ ਜਾਂਦਾ, ਤੇ ਘਰ 'ਚ ਭਾਵੇਂ ਹਰ ਰੋਜ਼ ਉਹੀ ਨੌਕਰ ਆਪਣੇ ਮਾਲਕ ਦੇ ਭਾਂਡੇ ਮਾਂਜਦਾ ਹੋਵੇ, ਪਰ ਜੇ ਇੱਥੇ ਮਾਲਕ ਭਾਂਡੇ ਮਾਂਜ ਰਿਹਾ ਨਾ, ਤੇ ਉਹ ਕਹਿ ਨਹੀਂ ਸਕਦਾ ਆਪਣੇ ਨੌਕਰ ਨੂੰ ਵੀ ਤੂੰ ਆਪਣੀ ਥਾਲੀ ਮਾਂਜ, ਓਏ ਇੱਥੇ ਵੇਲੇ ਮੈਂ ਮਾਲਕ ਹੈ।
ਉਹ ਕਹਿੰਦਾ ਨਹੀਂ, ਇੱਕ ਗੁਰੂ ਨਾਨਕ ਦਾ ਤਾਂ ਘਰ ਹੈ ਜਿੱਥੇ ਮਾਲਕਾਂ ਦੇ ਕੋਲੋਂ ਨੌਕਰਾਂ ਦੇ ਭਾਂਡੇ ਸਾਫ਼ ਕਰਵਾ ਦਿੰਦਾ ਗੁਰੂ ਨਾਨਕ। ਇਹ ਸੱਚਾ ਸੌਦਾ ਹੈ। ਇੱਥੇ ਹੰਕਾਰ ਠੰਡਾ ਹੁੰਦਾ ਹੈ। ਆਪਾਂ ਆਪਣੀ ਗੱਲ ਵੱਲ ਚੱਲੀਏ। ਸਤਿਗੁਰੂ ਨੇ ਕਿਰਪਾ ਕੀਤੀ, ਸੁਲਤਾਨਪੁਰ ਲੋਧੀ ਵਿੱਚ ਬੇਬੇ ਨਾਨਕੀ ਨੇ ਤੇ ਭਾਈ ਜੈਰਾਮ ਜੀ ਨੇ ਗੱਲ ਕਰਕੇ ਮੋਦੀ ਖਾਨੇ 'ਚ ਗੁਰੂ ਨਾਨਕ ਸਾਹਿਬ ਨੂੰ ਲਵਾ ਦਿੱਤਾ। ਮੋਦੀ ਖਾਨਾ ਕੀ ਸੀ? ਮੇਰਾ ਖਿਆਲ ਹੈ ਵੀ ਮੇਰੀ ਉਮਰ ਵਾਲੇ ਵੀਰਾਂ ਨੂੰ ਪਤਾ ਹੋਏਗਾ। ਅਸੀਂ ਮੇਰੀ ਉਮਰ ਦੇ ਵਿੱਚ ਅਸੀਂ ਕਣਕ ਦੇ ਬਦਲੇ ਕੁਲਫੀਆਂ ਲੈਂਦੇ ਰਹੇ ਹਾਂ। ਸ਼ਾਇਦ ਤੁਹਾਡੇ 'ਚੋਂ ਵੀ ਕਿਸੇ ਨੇ ਲਈਆਂ ਹੋਣ। ਉਦੋਂ ਪਿੰਡਾਂ ਵਿੱਚ ਤਰਖਾਣਾਂ ਨੂੰ, ਲੁਹਾਰਾਂ ਨੂੰ, ਉਹਨਾਂ ਨੂੰ ਜਿਹੜੀ 6 ਮਹੀਨੇ ਬਾਅਦ ਪੈਸੇ ਦੇਣੇ ਹੁੰਦੇ ਸਨ ਨਾ ਕੰਮ ਕਰਦੇ, ਉਹ ਅਨਾਜ ਹੀ ਦਿਆ ਕਰਦੇ ਸੀ। ਹੋਰ ਪਿੱਛੇ ਚਲੇ ਜਾਈਏ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤਾਂ ਉਦੋਂ ਕਰੰਸੀ ਨਹੀਂ ਸੀ ਇੰਨੀ ਚੱਲਦੀ ਹੁੰਦੀ। ਉਦੋਂ ਜਿਹਨੇ ਕੋਈ ਕੰਮ ਕਰਨਾ, ਸਰਕਾਰ ਨੂੰ ਟੈਕਸ ਦੇਣਾ ਤੇ ਅਨਾਜ ਦੇ ਰੂਪ 'ਚ, ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਤੇ ਅਨਾਜ ਦੇ ਰੂਪ 'ਚ ਦੇਣੀਆਂ। ਉਦੋਂ ਪੈਸੇ ਨਹੀਂ ਸੀ ਇੰਨੇ ਹੁੰਦੇ। ਹੁਣ ਜਿਹੜਾ ਮੋਦੀ ਖਾਨੇ 'ਚ ਬੰਦਾ ਕੰਮ ਕਰਦਾ ਹੈ, ਉਹ ਦੋ ਬੇਈਮਾਨੀ ਕਰਦਾ ਸੀ। ਜਿਹੜੇ ਅੱਜ ਦੇ ਵੱਟੇ ਨੇ ਨਾ, ਇਹ ਵੱਟੇ ਮੀਲਾਂ ਤੋਂ ਕਿਲੋਮੀਟਰ ਇਹ ਗੋਰਿਆਂ ਨੇ ਬਣਾਏ ਜਦੋਂ ਇੰਡੀਆ 'ਚ ਗਏ। ਜਿਹੜਾ ਰੁਪਈਆ ਸੀ ਉਹ 64 ਪੈਸੇ ਦਾ ਸੀ। ਤੁਸੀਂ ਬਜ਼ੁਰਗਾਂ ਕੋਲ ਸੁਣੀ ਹੋਣੀ ਕਹਾਵਤ ਵੀ ਇਹ ਗੱਲ 16 ਆਨੇ ਸੱਚ ਹੈ। 16 ਆਨੇ ਹੁੰਦੇ ਸੀ, ਉਦੋਂ 4 ਪੈਸੇ ਦਾ ਇੱਕ ਆਨਾ ਹੁੰਦਾ ਸੀ। ਅੱਜ ਵੀ ਤੁਸੀਂ ਭਾਈ ਕਾਹਨ ਸਿੰਘ ਨਾਭਾ ਕੋਲੋਂ ਜਾ ਕੇ ਪੁੱਛ ਕੇ ਦੇਖੋ, ਰੁਪਈਆ 64 ਪੈਸੇ ਦਾ ਪਹਿਲਾਂ ਰੁਪਈਆ ਹੁੰਦਾ ਸੀ। ਉਹਨੂੰ 100 ਪੈਸੇ ਦਾ ਗੋਰਿਆਂ ਨੇ ਕੀਤਾ ਜਦੋਂ ਇੰਡੀਆ 'ਚ ਗਏ ਸੀ। ਕਿਲੋਮੀਟਰ ਗੋਰਿਆਂ ਨੇ ਬਣਾਏ, 1 ਰੁਪਈਆ ਗੋਰਿਆਂ ਨੇ ਬਣਾਇਆ। ਜਿਹੜੇ ਵੱਟੇ ਸਨ, ਜਿਹੜੀ ਮੈਂ ਗੱਲ ਕਰਨੀ ਚਾਹੁੰਦਾ, ਸ਼ੇਰ, 2 ਸ਼ੇਰ, ਮਣ, 2 ਮਣ, ਇਹਨੂੰ ਕਿਲੋਆਂ ਵਿੱਚ ਤਬਦੀਲ ਜਿਹੜਾ ਗੋਰਿਆਂ ਨੇ ਕੀਤਾ ਸੀ, ਯਾਦ ਰੱਖੋ ਜੀ। ਇਹ 100 ਕਿਲੋਗ੍ਰਾਮ ਦਾ ਜਾਂ 1000 ਕਿਲੋ ਦਾ 1000 ਗ੍ਰਾਮ ਦਾ ਕਿਲੋ ਬਣਾ ਕੇ ਇਤਿਆਦਿ ਕੋਈ ਜਿਹੜੇ ਵੱਟੇ ਅਜੋਕੇ ਨੇ ਨਾ, ਸਰਕਾਰ ਵੱਲੋਂ ਪ੍ਰਵਾਨਿਤ ਵੀ ਇਹ ਕਿਲੋ ਹੈ, ਇਹ ਗੋਰਿਆਂ ਦੇ ਵੇਲੇ ਹੋਏ ਸੀ। ਉਸ ਤੋਂ ਪਹਿਲਾਂ ਵੱਟੇ ਸਨ ਨਾ ਜਿਹੜੇ, ਉਹ ਪੱਥਰ ਦੇ ਬਣਾਏ ਹੁੰਦੇ ਸੀ, ਆਪੇ ਹੀ ਘੜ ਕੇ ਬਣਾਏ ਹੁੰਦੇ ਸੀ। ਹੁਣ ਜਿਹੜਾ ਮੋਦੀ ਖਾਨੇ 'ਚ ਬੈਠਦਾ ਸੀ, ਉਹਨੂੰ ਬੜਾ ਬੇਈਮਾਨ ਬੰਦਾ ਹੁੰਦਾ ਸੀ। ਉਹਨੇ ਕੀ ਕਰਨਾ ਵੀ ਜਿਹੜੇ ਤਾਂ ਵੱਟਿਆਂ ਨਾਲ ਅਨਾਜ ਲੈਣਾ, ਉਹ ਉਹਨੇ ਉਸ ਵੇਲੇ ਭਾਰੀ ਵੱਟੇ ਪਾ ਲੈਣੇ। ਹੁਣ ਜਿਵੇਂ 2 ਸ਼ੇਰ ਦਾ ਵੱਟਾ ਹੈ, ਕਹਿਣਾ ਉਹਨੇ 2 ਸ਼ੇਰ ਦਾ, ਪਰ ਵਜਨ ਇਹਦਾ 2.5 ਸ਼ੇਰ ਹੈ ਜਾਂ 3 ਸ਼ੇਰ ਹੈ। ਤੇ ਕਣਕ ਜਦੋਂ ਲੈਣੀ, ਉਦੋਂ ਲੈਣੀ 3 ਸ਼ੇਰ। ਤੇ ਜਦੋਂ ਉਹ ਕਣਕ ਦੇਣੀ ਕਿਸੇ ਨੂੰ ਤਨਖਾਹ ਦੇ ਰੂਪ ਵਿੱਚ ਜਾਂ ਅਨਾਜ ਦੇਣਾ, ਤਾਂ ਉਹਨੇ ਜਿਹੜਾ ਵੱਟਾ ਦੂਜਾ ਉਹ 2.25 ਸ਼ੇਰ ਦਾ ਬਣਾਇਆ ਹੋਇਆ, ਕਹਿਣਾ ਉਹਨੂੰ 2 ਸ਼ੇਰ ਦਾ। ਤੇ ਉਦੋਂ ਕਣਕ ਜਿਹੜੀ ਉਹ ਹੁਣ 2.25 ਸ਼ੇਰ ਜਾਣੀ ਹੈ ਤੇ ਕਹਿਣਾ 2 ਸ਼ੇਰ ਹੈ। ਇਵੇਂ ਮੋਦੀ ਖਾਨੇ 'ਚ ਬਹੁਤ ਜ਼ਿਆਦਾ ਘਪਲਾ ਚੱਲਦਾ ਸੀ। ਮੈਂ ਬੇਨਤੀ ਕਰਨੀ ਚਾਹੁੰਦਾ, ਕਿੱਡਾ ਚੰਗਾ ਹੋਵੇ ਤੁਹਾਡੇ 'ਚ ਕੋਈ ਦੇਖ ਕੇ ਆਇਆ ਹੋਵੇ, ਅਸੀਂ ਉਹ ਵੱਟੇ ਵੀ ਸੰਭਾਲੇ ਪਏ। ਕਿੱਡਾ ਗੁਰੂ ਨਾਨਕ ਸਾਹਿਬ ਦੇ ਪਿਆਰਿਆਂ ਨੇ ਉਹ ਵੱਟੇ ਵੀ ਸੰਭਾਲੇ ਪਏ ਵੀ ਜਦ ਤੁਸੀਂ ਅੱਜ ਵੀ ਤੋਲ ਕੇ ਦੇਖ ਲਓ, ਉਹ ਵੱਟੇ ਅੱਜ ਵੀ ਪੂਰੇ ਨੇ। ਲੈਣ ਵਾਲੇ ਵੀ ਵੱਟੇ ਉਹੀ ਨੇ, ਅਨਾਜ ਦੇਣ ਵਾਲੇ ਵੀ ਵੱਟੇ ਉਹੀ ਨੇ। ਤੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਮੋਦੀ ਖਾਨੇ 'ਚ ਕਾਰ ਕਰਨ ਲੱਗੇ, ਤੇ ਉਦੋਂ ਸਤਿਗੁਰੂ ਜੀ ਨੇ ਫਿਰ ਇੱਕੋ ਤਰ੍ਹਾਂ ਦੇ ਵੱਟੇ ਲਏ ਤੇ ਬੇਈਮਾਨਾ ਖਤਮ ਹੋ ਗਿਆ। ਲੋਕ ਜਿਹੜੇ ਵਿਚਾਰੇ ਡਰਦੇ ਕੁਛ ਨਹੀਂ ਸੀ ਬੋਲਦੇ ਹੁੰਦੇ, ਉਹ ਬੜਾ ਸੌਖਾ ਜੀਵਨ ਜਿਉਣ ਲੱਗ ਪਏ ਵੀ ਅਨਾਜ ਲੈਣਾ ਵੀ ਉਹਨਾਂ ਵੱਟਿਆਂ ਨਾਲ ਤੇ ਦੇਣਾ ਵੀ ਉਹਨਾਂ ਵੱਟਿਆਂ ਨਾਲ। ਕਮਾਲ ਹੈ। ਦੂਜੀ ਗੱਲ, ਗੁਰੂ ਨਾਨਕ ਸਾਹਿਬ ਜੀ ਜਦੋਂ ਵੀ ਕਿਸੇ ਗਰੀਬ ਨੇ ਆਉਣਾ, ਵੀ ਕਿਸੇ ਨੇ ਮਿਹਨਤ ਕਰਨੀ ਵੀ ਮੇਰੇ ਕੋਲ ਪੈਸੇ ਨਹੀਂ, ਸਾਹਿਬ ਨੇ ਕਹਿਣਾ ਜਦੋਂ ਹੋਏ ਉਦੋਂ ਦੇ ਜਾਈ, ਕੋਈ ਚੱਕਰ ਨਹੀਂ, ਜਦੋਂ ਤੇਰਾ ਜੀ ਕਰੇ ਉਦੋਂ ਦੇ ਜਾਈ, ਪਰ ਤੂੰ ਘਰੇ ਬੱਚੇ ਨਾ ਭੁੱਖੇ ਰਹਿਣ ਦੇ, ਅਨਾਜ ਲੈ ਕੇ ਜਾ। ਹੁਣ ਸਾਰੇ ਪਾਸੇ ਗੱਲ ਬੜੀ ਚੱਲ ਗਈ। ਇੱਕ ਸਾਖੀ ਮੈਂ ਕਹਿਣਾ ਚਾਹੁੰਦਾ ਤਾਂ ਕਿ ਆਪਾਂ ਨੂੰ ਸਪਸ਼ਟ ਪਤਾ ਲੱਗ ਜਾਏ। ਤੁਹਾਡੇ ਚੋਂ ਕਦੇ ਵਕਤ ਮਿਲੇ ਨਾ, ਸੁਲਤਾਨਪੁਰ ਲੋਧੀ ਤੋਂ ਕੁਛ ਦੂਰੀ ਉੱਤੇ ਇੱਕ ਪਿੰਡ ਹੈ ਮਲਸੀਹਾਂ। ਮਲਸੀਹਾਂ ਪਿੰਡ ਹੈ ਇੱਕ। ਇੱਥੇ ਦਾ ਇੱਕ ਚੌਧਰੀ ਸੀ ਬਹੁਤ ਵੱਡਾ, ਤੇ ਉਹ ਚੌਧਰੀ ਨੇ ਗੱਲ ਸੁਣੀ ਗੁਰੂ ਨਾਨਕ ਸਾਹਿਬ ਜੀ ਦੀ, ਤੇ ਉਹ ਵੀ ਆਇਆ ਮੋਦੀ ਖਾਨੇ 'ਚ। ਸੁਲਤਾਨਪੁਰ ਲੋਧੀ ਉਹ ਵੀ ਆਇਆ।
ਆਮ ਕਰਕੇ ਤਾਂ ਜਿਹੜੇ ਨੌਕਰ ਚਾਕਰ ਹੁੰਦੇ ਸੀ ਉੱਥੇ ਹੋਰ ਰੱਖੇ ਹੋਏ ਮੋਦੀਖਾਨੇ 'ਚ, ਉਹ ਸਮਾਨ ਦਿੰਦੇ ਲੈਂਦੇ ਸੀ। ਗੁਰੂ ਨਾਨਕ ਸਾਹਿਬ ਹਿਸਾਬ ਕਿਤਾਬ ਕਰਦੇ ਸਨ ਆਪਣੀ ਨਿਗਰਾਨੀ ਵਿੱਚ। ਪਰ ਜਦੋਂ ਉਹ ਚੌਧਰੀ ਆਇਆ, ਉਹਦਾ ਨਾਂ ਸੀ ਭਾਈ ਭਗੀਰਥ, ਉਹ ਜਦੋਂ ਚੌਧਰੀ ਆਇਆ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਮੈਂ ਪਾਉਣਾ ਤੋਲ ਕੇ। ਹੁਣ ਸਤਿਗੁਰੂ ਜੀ ਤੋਲ ਕੇ ਪਾਉਣ ਲੱਗ ਪਏ। ਤੇ ਇੱਕ ਗੱਲ ਤੁਸੀਂ ਦੇਖੀ ਹੋਵੇਗੀ ਵੀ ਉਦੋਂ ਲੋਕ ਲਿਖਿਆ ਨਹੀਂ ਸੀ ਕਰਦੇ, ਇਕੱਠਾ ਹੀ ਬਾਅਦ 'ਚ ਹਿਸਾਬ ਕਿਤਾਬ ਕਰਦੇ ਸੀ, ਪਰ ਬੋਲੀ ਜਾਂਦੇ ਸੀ। ਜਦੋਂ ਇੱਕ ਪਰੜਾ ਭਰ ਕੇ ਪਾਤਾ, ਉਹਨਾਂ ਨੇ ਕਹੀ ਜਾਣਾ ਜ਼ੁਬਾਨੋਂ ਇੱਕ ਇੱਕ ਇੱਕ, ਕਿਤੇ ਭੁੱਲ ਨਾ ਜਾਈਏ। ਉਹ ਦੋਵੇਂ ਜਣੇ ਸੁਣ ਰਹੇ ਨੇ, ਲੈਣ ਵਾਲਾ ਵੀ ਸੁਣ ਰਿਹਾ ਤੇ ਉਹ ਵਸਤੂ ਦੇਣ ਵਾਲਾ ਵੀ ਕਹਿ ਰਿਹਾ। ਜਦੋਂ ਦੂਜਾ ਪਰੜਾ ਪਾ ਗਿਆ, ਫਿਰ 2 2 2, ਫਿਰ ਤੀਜਾ ਪਾਤਾ, ਫਿਰ 3 3, ਇਵੇਂ ਬੋਲੀ ਜਾਣਾ। ਹੁਣ ਗੁਰੂ ਨਾਨਕ ਸਾਹਿਬ ਨੇ ਪਰੜਾ ਪਾਇਆ ਭਰ ਕੇ ਤੇ ਕਹਿਤਾ ਇੱਕ ਇੱਕ, ਤੇ ਉਹਨੇ ਦੂਜਾ ਵੀ ਪਾਇਆ, ਤੀਜਾ ਵੀ ਪਾਇਆ। ਉਹ ਭਾਈ ਭਗੀਰਥ ਸੋਚਦਾ ਵੀ ਕਿਤੇ ਭੁੱਲ ਗਏ, ਹੋਰ ਕਹਿ ਲੈਣਗੇ, ਪਰ ਉਹਨਾਂ ਗਿਣਤੀ ਵਧਾਈਓ ਨਹੀਂ, ਇੱਕੋ ਇੱਕ ਕਹਿੰਦੇ ਰਹੇ ਤੇ ਪਰੜੇ ਪਾਤੇ 7। ਭਾਈ ਭਗੀਰਥ ਨੇ ਬਾਂਹ ਪਕੜ ਲਈ, ਕਹਿਣ ਲੱਗੇ ਬਾਬਾ ਅੱਗੇ ਵੀ ਗਣ, 7 ਹੋ ਗਏ। ਸਾਹਿਬ ਕਹਿੰਦੇ 7 7 7, ਤੋਲ ਤੋਲ ਕੇ ਪਾਈ ਜਾਂਦੇ ਨੇ, ਗਿਣਤੀ ਉੱਥੇ ਹੀ ਖਲੋਤੀ ਹੈ 7 ਤੇ। ਉਹ ਫਿਰ ਬੜਾ ਹੈਰਾਨ ਹੋਇਆ ਤੇ ਉਹਨੇ ਆਖਰ ਕਿਹਾ, ਕਹਿੰਦੇ ਵੀ ਬਾਬਾ 13 ਹੋ ਗਿਆ, ਬਸ ਹੁਣ ਬਸ ਕਰ, 13 ਹੋ ਗਿਆ। ਉਹ ਪੰਡ ਬੰਨ੍ਹ ਕੇ ਜਦੋਂ ਤੁਰਨ ਲੱਗੇ, ਨੌਕਰ ਦੇ ਪੰਡ ਚੁਕਵਾਤੀ ਤੇ ਜਾਂਦਾ ਜਾਂਦਾ ਭਾਈ ਭਗੀਰਥ ਹੈਰਾਨ ਹੈ ਵੀ ਐਡੀ ਜ਼ਿੰਮੇਵਾਰੀ ਵਾਲੀ ਇਹ ਕੰਮ ਹੋਵੇ ਤੇ ਇਹਨੂੰ ਤਾਂ ਗਿਣਨਾ ਵੀ ਨਹੀਂ ਆਉਂਦਾ, ਇਹ ਤਾਂ ਉਜਾੜਾ ਪਾ ਦੇਗਾ ਘਰ ਦਾ। ਤੇ ਬੰਦਾ ਕਈ ਵਾਰੀ ਆਪਣੀ ਸੋਚ ਨਾਲ ਸੋਚਦਾ ਹੈ ਨਾ। ਤੇ ਜਾਂਦਾ ਜਾਂਦਾ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਿਆ ਵੀ ਬਾਬਾ ਤੂੰ ਇਹ ਕੰਮ ਛੱਡ ਦੇ, ਤੇਰੇ ਵੱਸ ਦਾ ਨਹੀਂ ਇਹ। ਸਤਿਗੁਰੂ ਕਹਿੰਦੇ ਕਿਉਂ? ਕਹਿੰਦੇ ਤੈਨੂੰ ਤਾਂ ਗਿਣਨਾ ਵੀ ਨਹੀਂ ਆਉਂਦਾ। ਸਾਹਿਬ ਕਹਿੰਦੇ ਗਿਣਨਾ ਤੇ ਆਉਂਦਾ, ਗਿਣਿਆ ਤੇ ਹੈ। ਉਹ ਕਹਿੰਦੇ ਨਹੀਂ ਨਹੀਂ, ਤੂੰ ਤਾਂ 3 ਅੱਖਰ ਗਿਣੇ। ਕਹਿੰਦੇ ਅਸਲ 'ਚ ਮੈਨੂੰ ਚੰਗੇ ਹੀ 3 ਲੱਗੇ। ਭਾਈ ਭਗੀਰਥ ਰੁਕ ਗਿਆ, ਕਹਿੰਦਾ ਮੈਂ ਅੱਜ ਪਹਿਲੀ ਵਾਰੀ ਸੁਣਿਆ ਵੀ ਗਿਣਤੀ ਚੰਗੇ ਲੱਗਣ ਵਾਸਤੇ ਹੁੰਦੀ। ਗਿਣਤੀ ਤਾਂ ਹਿਸਾਬ ਕਿਤਾਬ ਕਰਨ ਵਾਸਤੇ ਹੁੰਦੀ ਹੈ, ਗਿਣਤੀ ਚੰਗੇ ਲੱਗਣ ਵਾਸਤੇ ਥੋੜ੍ਹਾ ਹੁੰਦੀ ਹੈ। ਫਿਰ ਵੀ ਮੈਂ ਪੁੱਛਦਾ ਤੁਹਾਨੂੰ 3 ਅੱਖਰ ਕਿਉਂ ਚੰਗੇ ਲੱਗਦੇ ਨੇ? ਸਾਹਿਬ ਕਹਿੰਦੇ ਜੇ ਇਹ ਗੱਲ ਕਰਨੀ ਤਾਂ ਪੰਡ ਉਤਾਰ ਕੇ ਥੱਲੇ ਬੈਠ ਪੈਣਾ, ਇਵੇਂ ਨਹੀਂ ਹੋਣੀ ਇਹ ਗੱਲ। ਉਹ ਕਹਿੰਦੇ ਠੀਕ ਆ। ਉਹਨੇ ਪੰਡ ਉਤਾਰੀ, ਨੌਕਰ ਦੇ ਸਿਰ ਤੋਂ ਥੱਲੇ ਬੈਠ ਗਏ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਅਸਲ 'ਚ ਕੀਮਤੀ ਅੱਖਰ 3 ਨੇ, ਬਾਕੀ ਤਾਂ ਬੰਦਾ ਐਵੇਂ ਰੌਲਾ ਪਾਉਂਦਾ ਫਿਰਦਾ। ਕਹਿੰਦੇ ਕਿਉਂ? ਕਹਿਣ ਲੱਗੇ ਮੈਂ ਕਿਹਾ ਸੀ ਇੱਕ, ਅਸਲ 'ਚ ਹੈ ਹੀ ਦੁਨੀਆ 'ਚ ਇੱਕ ਹੈ ਹੀ ਇੱਕ ਹੈ, ਬਾਕੀ ਤਾਂ ਸਾਰਾ ਹੀ ਰੌਲਾ ਝਗੜਾ ਹੈ। ਦੂਜੀ ਗੱਲ ਜਿਹੜਾ 7 ਹੈ, ਜਿਹੜਾ ਇੱਕ ਹੈ ਉਹੀ 7 ਹੈ, ਬਾਕੀ ਤਾਂ ਸਾਰਿਆਂ ਨੇ ਇੱਕ ਨਾ ਇੱਕ ਦਿਨ ਖਤਮ ਹੋ ਹੀ ਜਾਣਾ। ਤੁਸੀਂ ਇੱਥੇ ਜਿੰਨੇ ਬੈਠੇ ਹੋ, ਤੁਹਾਡੇ 'ਚੋਂ ਦਾਦੇ ਦੇ ਦਾਦੇ ਦਾ ਨਾਂ ਕਿਸੇ ਨੂੰ ਚੇਤੇ ਹੈ? ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ ਜਿਹਨੂੰ ਚੇਤੇ ਬਾਂਹ ਖੜੀ ਕਰਕੇ ਦੱਸਦੇ। ਤੁਹਾਡੇ ਦਾਦੇ ਦੇ ਦਾਦੇ ਦਾ ਨਾਂ ਕਿਸੇ ਨੂੰ ਚੇਤੇ ਹੈ? ਕਦੇ ਉਹ ਵੀ ਧਰਤੀ 'ਤੇ ਫਿਰਦੇ ਹੋਣਗੇ, ਉਹ ਕਹਿੰਦੇ ਹੋਣਗੇ ਮੇਰੇ ਤੁਰਿਆਂ ਧਰਤੀ ਹਿੱਲਦੀ ਹੈ। ਉਹ ਵੀ ਤਾਂ ਕਹਿੰਦੇ ਹੋਣਗੇ, ਆਪਾਂ ਵੀ ਤਾਂ ਅੱਜ ਕਹਿੰਦੇ ਹੀ ਹੈ। ਤੇ ਸਾਡੇ ਜਿਹੜੇ ਅੱਗੇ ਪੋਤੇ ਦੇ ਪੋਤੇ ਹੋਣਗੇ, ਉਹਨਾਂ ਨੂੰ ਕੱਖ ਨਹੀਂ ਪਤਾ ਹੋਣਾ ਵੀ ਕੌਣ ਕਥਾਵਾਚਕ ਸੀ, ਕੌਣ ਇੱਥੇ ਡਾਕਟਰ ਮਨਜੀਤ ਸਿੰਘ ਸੀ, ਕੌਣ ਇੱਥੇ ਪ੍ਰਧਾਨ ਸੀ, ਕੌਣ ਸੈਕਟਰੀ ਸੀ, ਕਿਹਨੂੰ ਪਤਾ ਹੋਣਾ? ਐਵੇਂ ਹੀ 4 ਦਿਨਾਂ ਦੀ ਗੱਲ ਹੈ ਇਹ ਕਿਸੇ ਨੇ ਨਹੀਂ ਇੱਥੇ ਪੁੱਛਣਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਹੜਾ ਇੱਕ ਹੈ ਉਹੀਓ 7 ਹੈ, ਉਹੀਓ 7 ਹੈ। ਭਾਈ ਭਗੀਰਥ ਨੂੰ ਗੱਲ ਦਿਮਾਗ 'ਚ ਵਸੀ ਵੀ ਗੱਲ ਤੇ ਠੀਕ ਹੈ। ਕਹਿੰਦੇ ਫਿਰ 13, ਕਹਿੰਦੇ ਉਹ ਤੁਸੀਂ ਆਪੇ ਕਿਹਾ ਵੀ 13 ਹੋ ਗਿਆ, ਹੁਣ ਬੱਸ ਕਰ। ਜਿਸ ਦਿਨ ਬੰਦਾ 13 ਹੋ ਗਿਆ ਨਾ, ਉਸ ਦਿਨ ਤੇ ਬੱਸ ਹੋ ਹੀ ਜਾਣੀ ਹੈ। ਜਿੰਨਾ ਚਿਰ ਮੇਰਾ ਕਹਿੰਦਾ ਉਨਾ ਚਿਰ ਹੀ ਭਟਕਦਾ ਹੈ। ਜਦੋਂ ਇਹਨੇ 13 ਕਹਿਣਾ ਸਿੱਖ ਲਿਆ ਨਾ, ਫਿਰ ਤਾਂ ਭਟਕਣਾ ਖਤਮ ਹੋ ਜਾਣੀ ਹੈ, ਫਿਰ ਕਾਹਦੀ ਭਟਕਣਾ? ਭਾਈ ਭਗੀਰਥ ਨੇ ਮੱਥਾ ਟੇਕ ਦਿੱਤਾ। ਮੈਂ ਤਾਂ ਤੈਨੂੰ ਮੋਦੀਖਾਨੇ ਦਾ ਵਿੱਚ ਸਮਝਦਾ ਸੀ, ਕੱਲਾ ਪਟਵਾਰੀ ਦਾ ਪੁੱਤ ਸਮਝਦਾ ਸੀ। ਮੈਨੂੰ ਅੱਜ ਪਤਾ ਲੱਗਿਆ ਭਾਈ ਭਗੀਰਥ ਛੱਡ ਕੇ ਦੇਵੀ ਦੇਵਤਿਆਂ ਦੀ ਪੂਜਾ ਗੁਰੂ ਨਾਨਕ ਦੇ ਘਰ ਦਾ ਸਿੱਖ ਬਣ ਗਿਆ। ਇਸ ਤੋਂ ਅਗਲੀ ਲੜੀ ਆਪਾਂ ਆਉਣ ਵਾਲੇ ਸਮੇਂ 'ਚ ਸਾਂਝੀ ਕਰਾਂਗੇ। ਟਾਈਮ ਪੂਰਾ ਹੋ ਗਿਆ, ਮੈਂ ਉਸ ਤੋਂ ਅੱਗੇ ਜਾਣਾ ਨਹੀਂ ਚਾਹੁੰਦਾ ਕਿਉਂਕਿ ਤੁਸੀਂ ਵੀ ਕੰਮਾਂ ਕਾਰਾਂ 'ਤੇ ਜਾਣਾ। ਪਰ ਬਹੁਤ ਤੁਹਾਡਾ ਧੰਨਵਾਦ, ਬਹੁਤ ਪਿਆਰ ਦਿੰਦੇ ਹੋ ਅਤੇ ਮੈਂ ਦਿਲੋਂ ਰਿਣੀ ਹੈ, ਦਿਲੋਂ ਕੋਸ਼ਿਸ਼ ਕਰਾਂਗਾ ਵੀ ਮੈਂ ਉਵੇਂ ਦੇ ਤੁਹਾਡੇ ਖਿਆਲਾਂ ਮੁਤਾਬਕ ਪੂਰਾ ਉਤਰ ਸਕਾਂ। ਮੇਰੀਆਂ ਭੁੱਲਾਂ ਨੂੰ ਮਾਫ਼ ਕਰਨਾ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ
ਰਾਮਕਲੀ ਮਹਿਲਾ ਤੀਜਾ। ਆਨੰਦ ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋਂ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ, ਹਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਠ ਕੁਮਾਰਿਆ। ਕਹਿ ਨਾਨਕ ਤੈਂ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਭਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तारी तुम ते होए, तुमरी गात मेत नानक दास सदा कुर्बानी। बोलना जी सतनाम श्री वाहिगुरु जी। अरदास एक ओंकार श्री वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर कै गुरु नानक लिंग ध्याए, फिर अंगद गुर ते अमरदास रामदास हुई सहाय। अर्जन हर गोबिंद नाम सिमराओ, श्री हर राय श्री हर कृष्ण ध्याइयै। जैसा डिठे सब दुख जाए, तेग बहादुर सिमरिया कार। नौ निध आवै ताए, सब थाई होए सहाय। दसवें पातशाह ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਥ ਦੇ ਵਾਲੀ, ਸਭ ਥਾਈਂ ਹੋਏ ਸਹਾਈ। ਦਸਾਂ ਪਾਤਸ਼ਾਹਾਂ ਦੇ ਆਤਮਿਕ ਜੋਤ, ਜਹਰਾ ਜਹੂਰ ਹਾਜ਼ਰਾ ਹਜੂਰ। ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਅੰਤਰ ਕੀ ਖਾਲਸਾ ਸਾਹਿਬ। ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਖ ਚਲਾਈ ਤੇ ਗਵਾਹੀ, ਦੇਖ ਕੇ ਆਣ ਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ।
ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਉਬਲਦੀਆਂ ਦੇਗਾਂ ਚੋਂ ਬਾਲੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਖਾਲਸਾ ਸਾਹਿਬ। ਬੋਲੋ ਜੀ। ਪ੍ਰੇਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੈ। ਚੇਤੇ ਆਮਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਗੁਰੂ ਖਾਲਸਾ ਸਾਹਿਬ, ਤਹਾਂ ਤਾਂ ਰਚਿਆ ਰੇ ਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਖਾਲਸਾ ਸਾਹਿਬ। ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਗੁਰਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ। ਤਿਨਾਂ ਦੇ ਸੇਵਾ ਸੰਭਾਲ ਕਰਨ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨੇ ਤਾਣਿਓ ਕੇ ਤਾਣ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ। ਆਪ ਜੀਆਂ ਦੀ ਮਹਾਨ ਕਿਰਪਾ ਮਹਿਰਮਤ ਹੋਈ। ਸਤਿਗੁਰੂ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ ਗੁਰਦੁਆਰਾ ਸਿੱਖ ਟੈਂਪਲ ਸਮੂਹ ਮੈਨੇਜਮੈਂਟ, ਸਮੂਹ ਗੁਰਸਿੱਖ ਸੰਗਤਾਂ, ਦਰ ਘਰ ਦੇ ਪ੍ਰੀਤਵਾਨ ਸਰਦਾਰ ਕੁਲਵੰਤ ਸਿੰਘ ਜੀ, ਬੀਬੀ ਰਾਜਵੰਤ ਕੌਰ, ਤਿੰਨਾਂ ਦੇ ਸਪੁੱਤਰ ਭਾਈ ਮਨਦੀਪ ਸਿੰਘ ਜੀ, ਬੀਬੀ ਸਰਨਜੀਤ ਕੌਰ। ਸਤਿਗੁਰੂ ਵਿਆਹ ਦੀ ਸਾਲਗਿਰਾ ਨੂੰ ਮਨਾਉਂਦਿਆਂ ਹੋਇਆਂ ਕੱਲ੍ਹ ਦੇ ਰੋਜ਼ ਤੋਂ ਧੁਰਕੀ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਅੱਜ ਦੂਜੇ ਦਿਨ ਦੇ ਰਾਤਰੀ ਦੇ ਦੀਵਾਨ ਆਰੰਭ ਹੋਏ। ਸੋਹਣੇ ਦੀਵਾਨ ਸੱਜੇ ਹੋਏ ਦੀਵਾਨਾਂ ਵਿੱਚ ਸੋਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ। ਆਰਤੀ ਆਰਤਾ ਹਰ ਜਸ ਕੀਰਤਨ, ਗੁਰਮਤਿ ਵਿਚਾਰਾਂ ਢਾਡੀ ਵਾਰਾਂ ਹੋਈਆਂ। ਸਤਿਗੁਰੂ ਪਾਤਸ਼ਾਹ ਜੀਓ ਅਗਾਧ ਬੋਧ ਬਾਣੀ ਪੜ੍ਹਦਿਆਂ, ਸੇਵਾ ਸਤਿਕਾਰ ਕਰਦਿਆਂ ਏਕ ਨਹੀਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਰਹਿ ਗਈਆਂ, ਖਿਮਾ ਕਰ ਦੇਣਾ ਸਤਿਗੁਰੂ ਪਾਤਸ਼ਾਹ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਪੜ੍ਹਨ ਸੁਣਨ ਵਾਲੀਆਂ ਗੁਰਸਿੱਖ ਸੰਗਤਾਂ ਦੇ ਹਿਰਦਿਆਂ ਤੇ ਵਸਾਵਣਾ। ਸਤਿਗੁਰੂ ਅੱਜ ਦੇ ਲੰਗਰਾਂ ਦੀ ਸੇਵਾ ਬੀਬੀਆਂ ਭੈਣਾਂ ਵੱਲੋਂ ਕੀਤੀ ਗਈ। ਸਤਿਗੁਰੂ ਮਾਤਾ ਸਾਹਿਬ ਕੌਰ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਲੰਗਰਾਂ ਦੀ ਸੇਵਾ ਕਮਾਈ ਗਈ। ਸਤਿਗੁਰੂ ਪਾਤਸ਼ਾਹ ਜੀ ਉਹ ਕੀਤੀਆਂ ਹੋਈਆਂ ਸੇਵਾਵਾਂ ਦਰ ਘਰ ਵਿਖੇ ਪ੍ਰਵਾਨ ਕਰਨੀਆਂ। ਸਤਿਗੁਰੂ ਪਾਤਸ਼ਾਹ ਜੀ ਉਹ ਗਾਵਿਆ ਸੁਣਿਆ ਸਾਰੀਆਂ ਗੁਰਸਿੱਖ ਸੰਗਤਾਂ ਦੇ ਹਿਰਦਿਆਂ ਤੇ ਵਸਾਵਣਾ। ਜਿੰਨੀਆਂ ਵੀ ਗੁਰਸਿੱਖ ਸੰਗਤਾਂ ਨੇ ਸਜੇ ਦਰਬਾਰ ਦੀ ਹਾਜ਼ਰੀ ਭਰੀ ਹੈ ਜੀ, ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਗ੍ਰਹਿ ਪਰਿਵਾਰਾਂ ਵਿਖੇ ਸੁਖ ਸ਼ਾਂਤੀ ਚੜ੍ਹਦੀਆਂ ਕਲਾ ਬਖਸ਼ਣੀਆਂ। ਸਤਿਗੁਰੂ ਪਾਤਸ਼ਾਹ ਜੀਓ ਬੀਬੀਆਂ ਭੈਣਾਂ ਵੱਲੋਂ ਆਪ ਜੀ ਨੂੰ ਸੁੰਦਰ ਮਾਲਾ ਭੇਟਾ ਕੀਤਾ ਗਿਆ। ਬੇਅੰਤ ਮਾਇਆ ਅਰਦਾਸ ਖਜ਼ਾਨੇ ਭਰਪੂਰ ਕਰਨੇ, ਕਿਰਤ ਕਮਾਈਆਂ ਸਫਲੀਆਂ ਕਰਨੀਆਂ। ਬਖਸ਼ੀਆਂ ਦਾਤਾਂ ਚੋਂ ਪੰਚਮ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਤਿਆਰ ਹੈ ਜੀ। ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਅਟੁੱਟ ਵਰਤੇ ਜੋ ਜੀ ਸਕੇ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਆਪ ਜੀ ਦਾ ਨਾਮ ਜਪੇ। ਸਤਿਗੁਰੂ ਜੀ
ਦੀਵਾਨਾਂ ਦੀ ਸਮਾਪਤੀ ਹੈ ਪਾਵਨ। ਹੁਕਮਨਾਮੇ ਦੀ ਦਾਤ ਬਖਸ਼ੋ। 6 ਪੌੜੀਆਂ ਨਾ ਸਾਹਿਬ ਜੀ ਕੀ ਅਰਦਾਸ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈਆ ਕਾਲ ਕੀ ਤਬੀ ਚਲਾਇਓ। ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ। ख्वार होए सा मिलेंगे ख्वार होए सा मिलेंगे। बोले सोनिहाल। वाहिगुरु जी का खालसा वाहिगुरु जी की फतेह। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋ ਹੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ। ਸੁਖੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਘਰ ਦੂਜਾ ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। एक पिता एक सके हम बारक। तू मेरा गुर हाई। सुन मीता जियो हमारा बल बल जासी। हर दर्शन देहो दिखाई। एक पिता एक सके हम बारक। तू मेरा गुर हाई। सुन मीता जियो हमारा बल बल जासी। हर दर्शन देहो दिखाई। सुन मीता तूरी को बल जाई। ਏਓ ਮਨ ਤੇਰਾ ਭਾਈ ਰਹਾਉ। ਪਾਵ ਮਲੋਵਾ ਮਲ ਮਲ ਧੋਵਾ। ਏਓ ਮਨ ਤੈ ਕੂ ਦੇਸਾ। ਸੁਣ ਮੀਤਾ ਹਉ ਤੇਰੀ ਸਰਣਾਈ ਆਇਆ। ਪ੍ਰਭ ਮਿਲੋ ਦਿਓ ਉਪਦੇਸਾ।
ਮਾਨ ਨਾ ਕੀਜੈ ਸਰਣ ਪਰੀਜੈ, ਕਰੈ ਸੋ ਭਲਾ ਮਨਾਈਐ। ਸੁਣ ਮੀਤਾ ਜੀਓ ਪਿੰਡ, ਸਭ ਤਨ ਅਰਪੀਜੈ। ਇਉ ਦਰਸ਼ਨ ਹਰ ਜੀਓ ਪਾਈਐ, ਭਇਓ ਅਨੁਗੁਰ ਪ੍ਰਸਾਦ ਸੰਤਨ ਕੈ। ਹਰ ਨਾਮਾ ਹੈ ਮੀਠਾ, ਜਨ ਨਾਨਕ ਕੋ ਗੁਰ ਕਿਰਪਾ ਧਾਰੀ। ਸਭ ਅਕੁਲ ਨਿਰੰਜਨ ਡੀਠਾ, ਭਇਓ ਅਨੁਗੁਰ ਪ੍ਰਸਾਦ ਸੰਤਨ ਕੈ। ਹਰ ਨਾਮਾ ਹੈ ਮੀਠਾ, ਜਨ ਨਾਨਕ ਕੋ ਗੁਰ ਕਿਰਪਾ ਧਾਰੀ। ਸਭ ਅਕੁਲ ਨਿਰੰਜਨ ਡੀਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਬੜੇ ਪਿਆਰ ਸਤਿਕਾਰ ਦੇ ਨਾਲ ਗੁਰ ਦੀ ਹਜ਼ੂਰੀ ਵਿੱਚ ਬੈਠ ਕੇ ਸ਼ਬਦ, ਕੀਰਤਨ, ਕਥਾ, ਗੁਰਮਤਿ ਉਚਾਰਾਂ ਅਤੇ ਢਾਡੀ ਵਾਰਾਂ ਸਰਵਣ ਕਰਕੇ ਆਪਣੇ ਜੀਵਨ ਸਫਰ ਕਰ ਰਹੇ ਸੀ। ਪਰਮਾਤਮਾ ਕਿਰਪਾ ਕਰੇ ਸਮੂਹ ਸੰਗਤ ਨੂੰ ਗੁਰਸਿੱਖੀ ਸੇਵਾ ਸਿਮਰਨ ਨਾਮਦਾਨ ਗੁਰੂ ਅਮਰਦੀਨ ਦਾਤਾ ਗੁਰੂ ਚੜ੍ਹਦੀ ਕਲਾ ਬਖਸ਼ਣ। ਅਤੇ ਸਾਧ ਸੰਗਤ ਜੀ, ਅੱਜ ਦੂਸਰਾ ਦੀਵਾਨ ਹੈ ਅਤੇ ਅੱਜ ਦੇ ਦੀਵਾਨਾਂ ਦੀ ਲੰਗਰਾਂ ਦੀ ਸੇਵਾ ਤੀਆਂ ਕਮੇਟੀ ਬੀਬੀਆਂ ਭੈਣਾਂ ਵੱਲੋਂ ਰਲ ਮਿਲ ਕੇ ਕੀਤੀ ਗਈ ਆ। ਅਤੇ ਪਰਮਾਤਮਾ ਬੀਬੀਆਂ ਭੈਣਾਂ ਨੂੰ ਗੁਰਸਿੱਖੀ ਸੇਵਾ ਸਿਮਰਨ ਨਾਮਦਾਨ ਗੁਰੂ ਚੜ੍ਹਦੀਆਂ ਕਲਾ ਬਖਸ਼ਣ। ਅਤੇ ਬੀਬੀਆਂ ਭੈਣਾਂ ਦੇ ਪਰਮਾਤਮਾ ਦੀ ਬਹੁਤ ਕਿਰਪਾ ਵਾ। ਅੱਗੇ ਬੀਬੀਆਂ ਭੈਣਾਂ ਰਲ ਮਿਲ ਕੇ ਸੇਵਾ ਖੰਡ ਪਾਠਾਂ ਲੰਗਰਾਂ ਦੀ ਲੈ ਚੁੱਕੇ ਆ ਅਤੇ ਪਰਮਾਤਮਾ ਨੇ ਕਿਰਪਾ ਕਰੇ ਅਤੇ ਇਸੇ ਤਰ੍ਹਾਂ ਬੀਬੀਆਂ ਭੈਣਾਂ ਗੁਰੂ ਘਰ ਦੀ ਸੇਵਾ ਕਰਦੇ ਰਹਿਣ। ਅਤੇ ਬੀਬੀਆਂ ਭੈਣਾਂ ਵੱਲੋਂ ਗੁਰੂ ਘਰ ਲਈ ਬੇਅੰਤ ਮਾਇਆ, ਰਮਾਲਾ ਸਾਹਿਬ ਦਸਵੀਂ ਭੇਟਾ ਬੇਅੰਤ ਮਾਇਆ, ਰਾਗੀ ਸਿੰਘਾਂ ਲਈ, ਢਾਡੀ ਸਿੰਘਾਂ ਲਈ, ਕਥਾਵਾਚਕ ਸਿੰਘਾਂ ਲਈ ਬੇਅੰਤ ਮਾਇਆ। ਅਤੇ ਸਾਧ ਸੰਗਤ ਜੀ, ਜੋ ਕੱਲ੍ਹ ਦੇ ਦੀਵਾਨਾਂ ਦੀ ਲੰਗਰਾਂ ਦੀ ਸੇਵਾ ਬੀਬੀ ਕੁਲਵਿੰਦਰ ਕੌਰ ਜੀ ਪਰਿਵਾਰ ਵੱਲੋਂ ਕੀਤੀ ਜਾਊਗੀ। ਸੋ ਬੀਬੀ ਕੁਲਵਿੰਦਰ ਕੌਰ ਜੀ ਪਰਿਵਾਰ ਵੱਲੋਂ ਬੇਨਤੀ ਹੈ ਸਮੂਹ ਸੰਗਤਾਂ ਗੁਰੂ ਘਰ ਦੀ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰਨ ਅਤੇ ਗੁਰੂ ਦੀਆਂ ਖੁਸ਼ੀਆਂ ਲੈਣ ਜੀ। ਅਤੇ ਸਾਧ ਸੰਗਤ ਜੀ, ਜੋ ਕੱਲ੍ਹ ਸਰਦਾਰ ਕੁਲਵੰਤ ਸਿੰਘ ਜੀ ਗਰੇਵਾਲ, ਬੀਬੀ ਰਾਜਵੰਤ ਕੌਰ ਗਰੇਵਾਲ ਪਰਿਵਾਰ ਵੱਲੋਂ ਕੱਲ੍ਹ ਸੋਮਵਾਰ ਸ੍ਰੀ ਖੰਬੜ ਸਾਹਿਬ ਜੀ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੀ ਸਮੂਰਤਾ ਜੋ ਕੱਲ੍ਹ ਨੂੰ 10:30 ਹੋਵੇਗੀ। ਅਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜੇ ਆਪ ਜੀ ਕੋ ਟਾਈਮ ਵਿੱਚ ਜ਼ਰੂਰ ਗੁਰੂ ਘਰ ਦੀ ਹਾਜ਼ਰੀਆਂ ਭਰ ਕੇ ਅਤੇ ਆਪਣਾ ਜੀਵਨ ਸਫਲ ਕਰੋ ਜੀ। ਅਤੇ ਸਾਧ ਸੰਗਤ ਜੀ, ਜੋ ਕੱਲ੍ਹ ਸ਼ਾਮਾਂ ਨੂੰ 4 ਵਜੇ ਬਾਜਵਾ ਪਰਿਵਾਰ, ਦਾਸਤਾ ਪਰਿਵਾਰ ਅਤੇ ਸਾਡੇ ਰਿਸ਼ਤੇਦਾਰਾਂ ਵੱਲੋਂ ਸ਼ਾਮਾਂ ਨੂੰ 4 ਵਜੇ ਸ੍ਰੀ ਖੰਬੜ ਸਾਹਿਬ ਜੀ ਆਰੰਭ ਕੀਤੇ ਜਾਣਗੇ, ਜੋ ਸ਼ੁੱਕਰਵਾਰ ਸੰਪੂਰਨਤਾ ਹੋਵੇਗੀ। ਅਤੇ ਸਾਧ ਸੰਗਤ ਜੀ, ਜੋ ਵੀਰਵਾਰ ਦੇ ਦੀਵਾਨ ਲੰਗਰਾਂ ਦੀ ਸੇਵਾ ਸਰਦਾਰ ਰਾਜਵਿੰਦਰ ਸਿੰਘ ਜੀ ਢਿੱਲੋਂ ਸੈਕਟਰੀ ਸਾਹਿਬਾਨ, ਇਹਨਾਂ ਪਰਿਵਾਰ ਵੱਲੋਂ ਕੀਤੀ ਜਾਊਗੀ। ਅਤੇ ਸਾਧ ਸੰਗਤ ਜੀ, ਇਸੇ ਤਰ੍ਹਾਂ ਲਗਾਤਾਰ ਅਨਾਊਂਸਮੈਂਟ ਕਰਦੇ ਰਹਾਂਗੇ। ਸਾਧ ਸੰਗਤ ਜੀ, ਸਮੂਹ ਸੰਗਤਾਂ ਨੂੰ ਬੇਨਤੀ ਹੈ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲਗੇ ਜੀ। ਜੋ ਵੱਡੇ ਸਮਾਗਮ ਨਗਰ ਕੀਰਤਨ ਸਮੂਹ ਸੰਗਤਾਂ ਦੀ ਰਲ ਮਿਲ ਕੇ ਸੰਯੋਗ ਨਾਲ ਹੁੰਦੇ ਆ। ਅਤੇ ਗਿਆਨੀ ਅਮਰੀਕ ਸਿੰਘ ਜੀ ਹੋਰਾਂ ਦਾ ਅਗੇਨ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ ਪਰਮਾਤਮਾ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ ਅਤੇ ਇਸੇ ਤਰ੍ਹਾਂ ਸੰਗਤਾਂ ਦੀ ਗੁਰੂ ਘਰ ਦੀ ਸੇਵਾ ਕਰਦੇ ਰਹਿਣ। ਅਤੇ ਸਾਧ ਸੰਗਤ ਜੀ, ਹੁਣ ਬਹੁਤ ਲੇਟ ਹੋ ਗਿਆ ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਇਕਾਗਰਤਾ ਬਣਾ ਕੇ ਰੱਖੀ ਆ। ਸੋ ਪ੍ਰਚਾਰਕਾਂ ਨੂੰ, ਸੰਗਤ ਨੂੰ ਆਨੰਦ ਫੇਰ ਹੀ ਆਉਂਦਾ ਜੇ ਅੱਗੇ 4 ਸੰਗਤ ਹੋਵੇ। ਸੋ ਸੰਗਤ ਜੀ, ਬੇਨਤੀ ਹੈ ਆਪ ਹੀ ਗੁਰੂ ਘਰ ਆਓ ਅਤੇ ਹੋਰ ਭੈਣ ਭਰਾਵਾਂ ਨੂੰ ਨਾਲ, ਉਹਨਾਂ ਨੂੰ ਵੀ ਨਾਲ ਲਿਆਓ। ਸੋ ਸਾਧ ਸੰਗਤ ਜੀ, ਕਿਸੇ ਨੂੰ ਜੋੜ ਦੇਣਾ ਸਭ ਤੋਂ ਵੱਡਾ ਪੁੰਨ ਹੈ, ਕਿਸੇ ਨੂੰ ਤੋੜ ਦੇਣਾ ਉਹ ਪਾਪ ਹੈ। ਅਤੇ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ। ਅਤੇ ਸਾਧ ਸੰਗਤ, ਜੋ ਸੰਗਤਾਂ ਵੱਲੋਂ ਮਾਇਆ ਆਈ ਹੈ, ਜਗਮੋਹਨ ਸਿੰਘ ਗਿੱਲ,
ਨਗਰ ਕੀਰਤਨ ਵਾਸਤੇ $1100, ਰਣਜੀਤ ਸਿੰਘ ਰੰਧਾਵਾ $150, ਸੁਖਵਿੰਦਰ ਸਿੰਘ $100, ਧਾਲੀਵਾਲ ਪਰਿਵਾਰ ਨੂੰ $500, ਗੁਰਮੇਲ ਸਿੰਘ ਸੰਘਾ $20, ਹਰਜੀਤ ਸਿੰਘ $20, ਨਰਿੰਦਰ ਕੌਰ ਬੀਬੀ ਨਰਿੰਦਰ ਕੌਰ ਜੀ $100 ਤੇ ਸਾਧ ਸੰਗਤ ਜੀ ਜੇ ਕੁਝ ਘੱਟ ਵੱਧ ਬੋਲੋਗੇ ਤਾਂ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।